ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਮੈਂ ਸੁਖਵਿੰਦਰ ਸਿੰਘ ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਹਾਜ਼ਰ ਰਹਿਣਗੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ। ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਦੇ ਨਾਲ ਮੈਂ ਜਿਹੜੀ ਗੱਲਬਾਤ ਜਿਸ ਵਿਸ਼ੇ ਤੇ ਕਰਨ ਜਾ ਰਿਹਾ ਉਹ ਸਿੱਖਾਂ ਦੇ ਲਈ ਜਿਹੜੀ ਇਸ ਸਮੇਂ ਮੌਜੂਦਾ ਸਮੇਂ ਜਿਹੜੀ ਸਥਿਤੀ ਖਾਸ ਤੌਰ ਤੇ ਭਾਰਤੀ ਖਿੱਤੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੀ ਸਿਆਸੀ ਸਥਿਤੀ ਸਿੱਖਾਂ ਦੇ ਲਈ ਬਣ ਰਹੀ ਆ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਜਿਹਦੇ 'ਚ ਕੁਝ ਪਹਿਲੂ ਜਿਹੜੇ ਅੱਜ ਕਈ ਜਿਹੜੇ ਚਤੰਨ ਸਿੱਖ ਨੇ ਉਹਨਾਂ ਦੇ ਮਨ ਨੂੰ ਟੁੰਬ ਰਹੇ ਨੇ, ਜਿਹਦੇ ਵਿੱਚ ਕਿ ਭਾਜਪਾ ਦੀ ਜਿਹੜੀ ਅਪਰੋਚ ਆ, ਭਾਜਪਾ ਜੋ ਇਸ ਸਮੇਂ ਭਾਰਤ ਦੇ ਉੱਤੇ ਰਾਜ ਕਰ ਰਹੀ ਆ, ਜੋ RSS ਦੀ ਇੱਕ ਸਿਆਸੀ ਸ਼ਾਖਾ ਆ, ਤੇ ਉਹਨਾਂ ਦੀ ਜਿਹੜੀ ਅਪਰੋਚ ਆ ਉਹਦੇ ਕਈ ਪਹਿਲੂ ਸਾਹਮਣੇ ਆ ਰਹੇ ਆ। ਜਿੱਥੇ ਪਿਛਲੇ ਦਿਨੀ ਭਾਜਪਾ ਦੇ ਵੱਲੋਂ ਸਿਆਸੀ ਤੌਰ ਤੇ ਪੰਜਾਬ ਪ੍ਰਤੀ ਇੱਕ ਨਰਮ ਰੁਖ ਲਿਆ ਗਿਆ, ਜਿਹਦੇ 'ਚ ਹਰਿਆਣਾ ਦਾ ਜਿਹੜਾ ਦਾਅਵਾ ਸੀ ਪੰਜਾਬ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਜੋ ਰਾਜਧਾਨੀ ਉਹਦੇ 'ਚ ਆਪਣੀ ਵੱਖਰੀ ਵਿਧਾਨ ਸਭਾ ਬਣਾਉਣ ਦਾ, ਉਹਨੂੰ ਵੀ ਜਿਹੜਾ ਆ ਲਮਕਾ ਦਿੱਤਾ ਗਿਆ ਆ। ਤੇ ਨਾਲ ਹੀ ਪਾਣੀਆਂ ਦੇ ਮਸਲੇ ਤੇ ਵੀ ਇਹ ਕਿਹਾ ਗਿਆ ਕਿ ਪੰਜਾਬ ਤੇ ਹਰਿਆਣਾ ਆਪਸ 'ਚ ਗੱਲਬਾਤ ਕਰ ਲੈਣ, ਆਪਸ 'ਚ ਬੈਠ ਕੇ ਇਸ ਮਸਲੇ ਦਾ ਨਿਬੇੜਾ ਕਰਨ। ਤੇ ਇਸ ਤੋਂ ਇਲਾਵਾ ਵੀ ਜਿਹੜੀ ਇੱਕ ਨਰਮ ਪਹੁੰਚ ਆ ਉਹ ਭਾਜਪਾ ਦੀ ਪੰਜਾਬ ਦੇ ਪ੍ਰਤੀ ਸਿਆਸੀ ਮਾਮਲਿਆਂ 'ਚ ਨਜ਼ਰ ਆ ਰਹੀ ਹੈ, ਜਿਹਦੇ 'ਚ ਰਵਨੀਤ ਬਿੱਟੂ ਦਾ ਲੇਟੈਸਟ ਅਸੀਂ ਬਿਆਨ ਵੀ ਦੇਖ ਸਕਦੇ ਹਾਂ ਜਿਹੜਾ ਭਾਈ ਅਮਰਪਾਲ ਸਿੰਘ ਦੀ ਬੇਲ ਦੇ ਸੰਬੰਧੀ ਆਇਆ। ਤੇ ਇਸ ਤੋਂ ਇਲਾਵਾ ਪਰ ਦੂਜੇ ਪਾਸੇ ਜਿਹੜੀ ਭਾਜਪਾ ਆ ਉਹ ਸਿੱਖ ਵਿਚਾਰਧਾਰਾ ਦੇ ਉੱਤੇ RSS ਦੇ ਰਾਹੀਂ ਜਾਂ RSS ਦੀਆਂ ਹੋਰ ਸ਼ਾਖਾਵਾਂ ਦੇ ਰਾਹੀਂ ਤੇ ਭਾਰਤ ਦੇ ਜਿਹੜੇ ਸਿਆਸੀ ਜਿਹੜੇ ਪ੍ਰੋਗਰਾਮ ਨੇ ਭਾਰਤ ਸਰਕਾਰ ਦੇ ਜਾਂ ਸੂਬਾ ਸਰਕਾਰ ਦੇ, ਪੰਜਾਬ ਸਰਕਾਰ ਦੇ, ਉਹਨਾਂ ਦੇ ਰਾਹੀਂ ਜਿਹੜਾ ਇੱਕ ਸਿਧਾਂਤਕ ਹਮਲਾ ਉਹ ਲਗਾਤਾਰ ਵੱਡੇ ਪੱਧਰ ਤੇ ਕਰ ਰਹੀ ਆ। ਇਹ ਸਾਰੇ ਹਾਲਾਤਾਂ ਦੇ ਵਿੱਚ ਸਿੱਖ ਕਿਵੇਂ ਭਾਜਪਾ ਦੀ ਜਾਂ ਭਾਰਤ ਸਰਕਾਰ ਦੀ ਪਹੁੰਚ ਨੂੰ ਸਮਝਣ ਤੇ ਕਿਵੇਂ ਉਹ ਇਹਨਾਂ ਹਮਲਿਆਂ ਦਾ ਤੇ ਇਸ ਜਿਹੜੀ ਪਹੁੰਚ ਆ ਭਾਰਤ ਸਰਕਾਰ ਦੀ ਜਾਂ ਭਾਜਪਾ ਦੀ ਸਿੱਖਾਂ ਪ੍ਰਤੀ ਇਹਦਾ ਜਵਾਬ ਦੇ ਸਕਦੇ ਆ। ਤਾਂ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਇਸ ਪ੍ਰੋਗਰਾਮ ਰਾਹੀਂ ਜੁੜੇ ਸਾਡੇ ਸਮੂਹ ਵੀਰਾਂ ਭੈਣਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਵੇਂ ਮੈਂ ਆਪਣੀ ਭੂਮਿਕਾ ਦੇ ਵਿੱਚ ਇੱਕ ਮੂੰਹ ਮੁਹਾਂਦਰਾ ਜਾਂ ਬੰਨਣ ਦੀ ਕੋਸ਼ਿਸ਼ ਕੀਤੀ ਹੈ ਪ੍ਰੋਗਰਾਮ ਦੀ, ਤਾਂ ਕਈ ਹੋਰ ਵੀ ਸਵਾਲ ਮੇਰੇ ਮਨ 'ਚ ਨੇ ਜੋ ਮੈਂ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪੁੱਛਣੇ ਚਾਹਾਂਗਾ। ਪਰ ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੁੰਦਾ ਕਿ ਇੱਕ ਜਿਹੜੀ ਪਹੁੰਚ ਆ ਭਾਜਪਾ ਦੀ ਪੰਜਾਬ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ, ਸਿਆਸੀ ਪਹੁੰਚ ਨਰਮ ਨਜ਼ਰ ਆਈ ਆ ਪਿਛਲੇ ਕੁਝ ਸਮੇਂ ਦੇ ਵਿੱਚ, ਜਿਹਦੇ 'ਚ ਭਾਵੇਂ ਉਹ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰਨ ਦੀ ਗੱਲ ਹੋਵੇ ਜਾਂ ਉਸ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਸੀ, ਤੇ ਹੁਣ ਭਾਈ ਅਮਰਪਾਲ ਸਿੰਘ ਦੀ ਬੇਲ ਦੇ ਸੰਬੰਧੀ ਭਾਜਪਾ ਦੇ ਆਗੂਆਂ ਦੇ ਬਿਆਨਾਂ ਦਾ ਆਉਣਾ, ਤੇ ਇਸ ਤੋਂ ਇਲਾਵਾ ਹਰਿਆਣਾ ਦੇ ਜਿਹੜੇ ਦਾਅਵੇ ਨੇ ਚਾਹੇ ਪੰਜਾਬ ਦੇ ਪਾਣੀਆਂ ਦੇ ਉੱਤੇ ਆ, ਚਾਹੇ ਉਹ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਦੇ ਉੱਤੇ ਆ, ਤੇ ਉਹ ਜਿਹੜੇ ਬਿਆਨ ਨੇ ਇਹਨਾਂ ਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਕਿ ਭਾਜਪਾ ਦਾ ਜਿਹੜਾ ਨਰਮ ਰੁਖ ਆ, ਸਿਆਸੀ ਨਰਮ ਰੁਖ ਆ, ਇਹਨੂੰ ਕਿਵੇਂ ਸਮਝਿਆ ਜਾਵੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਸ ਸਾਰੇ ਨੂੰ ਇਵੇਂ ਹੀ ਦੇਖਦਾ ਹਾਂ ਕਿ ਜੇ ਬੀਜੇਪੀ ਦੀ ਮੌਜੂਦਾ ਨੀਤੀ ਨੂੰ ਜਿਹੜੀ ਕਿ ਉਹ ਕੇਂਦਰ ਸਰਕਾਰ ਰਾਹੀਂ ਲਾਗੂ ਕਰ ਰਹੀ ਹੈ ਪੰਜਾਬ ਦੇ ਉੱਤੇ, ਸਿੱਖਾਂ ਦੇ ਉੱਤੇ ਸਮਝਣਾ, ਤੇ ਫਿਰ ਸਾਨੂੰ RSS ਦੀ ਵਿਚਾਰਧਾਰਾ ਨੂੰ 100 ਸਾਲ ਪਹਿਲਾਂ ਜਿਹੜਾ ਇਹਨਾਂ ਦੀ ਮਿਸ਼ਨ ਸਟੇਟਮੈਂਟ ਔਰ ਜਿਹਨਾਂ ਗਰਾਊਂਡਸ ਦੇ ਉੱਤੇ ਡਾਕਟਰ ਹੈਡਗਵੇਅਰ ਔਰ ਬਾਅਦ ਦੇ ਵਿੱਚ ਗੋਲਵਲਕਰ ਨੇ, ਹਾਲਾਂਕਿ ਜਿਵੇਂ ਅਸੀਂ ਜਦੋਂ ਸਾਵਰਕਰ ਦੇ ਹਿੰਦੂਤਵਾ ਲਫ਼ਜ਼ ਦਾ ਜ਼ਿਕਰ ਕਰਦੇ ਹਾਂ, ਸਾਵਰਕਰ ਸਿੱਧੇ ਤੌਰ ਤੇ ਕਦੇ RSS ਦੇ ਨਾਲ ਨਹੀਂ ਜੁੜਿਆ ਰਿਹਾ ਕਿ ਉਸ ਲਿਹਾਜ਼ ਨਾਲ ਕਦੇ ਪ੍ਰੈਜ਼ੀਡੈਂਟ ਜਾਂ ਦੂਸਰਾ ਰਿਹਾ ਹੋਏ, ਔਰ ਸਾਵਰਕਰ ਜਿਹਨੇ ਹਿੰਦੂਤਵਾ ਦਾ ਕਾਨਸੈਪਟ ਦਿੱਤਾ ਹੈ ਉਸਨੇ ਹਿੰਦੂ ਮਹਾਸਭਾ ਦੀ ਪ੍ਰੈਜ਼ੀਡੈਂਸੀ ਤਾਂ ਕੀਤੀ ਹੈ, ਔਰ ਉਹ ਅਦਰਵਾਈਜ਼ ਵਿਚਾਰਧਾਰਕ ਤੌਰ ਤੇ ਜਿਹੜੀ RSS ਦੀ ਸ਼ੁਰੂਆਤ ਹੈ ਉਹ ਇੱਕ ਸਮਾਜ ਸੇਵੀ ਸੰਸਥਾ ਦੇ ਨਾਂ ਥੱਲੇ ਉਹਨਾਂ ਦੀ ਸ਼ੁਰੂਆਤ, ਲੇਕਿਨ ਉਹਨਾਂ ਦੀ ਮਿਸ਼ਨ ਸਟੇਟਮੈਂਟ ਉਹ ਬੜੀ ਕਲੀਅਰ ਸੀ ਕਿ ਜਿਹੜੇ ਧਰਮ ਇਸ ਧਰਤੀ ਤੇ ਉੱਤੇ ਨਹੀਂ ਪੈਦਾ ਹੋਏ, ਜਿਹਦੇ ਲਈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਪੁੰਨ ਭੂਮੀ ਜਾਂ ਪਵਿੱਤਰ ਜਿਹੜੀ ਧਰਤੀ ਹੈ ਉਹ ਡਿਫਰੈਂਟ ਹੈ, ਉਸ ਦੇ ਵਿੱਚ ਉਹਨਾਂ ਨੇ ਦੋ ਮਜ਼ਹਬ ਆਇਡੈਂਟੀਫਾਈ ਕੀਤੇ, ਜ਼ਾਹਰਾ ਤੌਰ ਤੇ ਉਹ ਇਸਲਾਮ ਔਰ ਕ੍ਰਿਸਚੀਅਨਿਟੀ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਪਹਿਲਾਂ ਜੇ ਅਸੀਂ ਪਾਰਸੀਆਂ ਦਾ ਜ਼ਿਕਰ ਕਰੀਏ ਜਿਨ੍ਹਾਂ ਨੂੰ ਜ਼ੋਰੈਸਟਰੀਅਨ ਕਿਹਾ ਜਾਂਦਾ ਹੈ,
ईरान च पैदा होया धर्म, वो ऑलरेडी कई सदियां तो उत्थे बैठे हुए सी और बहुत सारा फाइनैंशियल कंट्रोल भी वो करदे सी, पर वो थ्रैट नहीं सी। ਉਹਦਾ ਹੀ ਅਸੀਂ ਅੱਜ ਅੰਜਾਮ ਦੇਖਦੇ ਹਾਂ ਕਿ ਹਰ ਸੈਂਸਸ ਤੋਂ ਬਾਅਦ ਜਿਹੜਾ ਪਾਰਸੀਆਂ ਦੀ ਪੋਪੂਲੇਸ਼ਨ ਘਟਦੀ ਆਲਮੋਸਟ ਉਹ ਜ਼ਜ਼ਬ ਹੀ ਹੋ ਚੁੱਕੇ ਨੇ ਮੁੱਖ ਧਾਰਾ ਹਿੰਦੂਤਵਾ ਦੇ ਵਿੱਚ। ਲੇਕਿਨ ਕਿਉਂਕਿ ਈਸਾਈ ਫੈਲ ਰਹੇ ਸੀ ਤੇਜ਼ੀ ਨਾਲ, ਬ੍ਰਿਟਿਸ਼ ਗਵਰਨਮੈਂਟ ਉਹਨਾਂ ਦੀ ਬੈਕਿੰਗ ਤੇ ਸੀ, ਔਰ ਮੁਸਲਮਾਨ ਜਿਹੜੇ ਨੇ ਉਹ ਕਿਉਂਕਿ ਆਲਮੋਸਟ 800 ਸਾਲ ਤੋਂ ਰੂਲ ਕਰ ਰਹੇ ਸੀ ਔਰ ਇੱਕ ਪ੍ਰੋਪਰ ਉਹਨਾਂ ਦਾ ਇੱਕ ਨੈਟਵਰਕ ਸੀ। ਸੋ ਉਹਨਾਂ ਨੇ ਜਿਹੜਾ RSS ਨੇ ਜਿਹੜੀ ਵਿਚਾਰਧਾਰਾ ਦਿੱਤੀ, ਉਹਨਾਂ ਦੇ ਗੋਲਵਲਕਰ ਨੇ ਇਸ ਨੂੰ ਬਾਅਦ ਦੇ ਵਿੱਚ ਪ੍ਰਚਾਰਿਆ। ਬੰਚ ਆਫ ਥਾਟਸ ਜਿਹੜੀ ਗੋਲਵਲਕਰ ਦੇ ਥਾਟ ਨੇ ਉਹਨਾਂ ਦੇ ਵਿੱਚ ਵੀ ਮੈਂਸ਼ਨ ਹੈ। ਔਰ ਉਹਨੂੰ ਜਿਵੇਂ ਅਸੀਂ ਸਿੰਪਲ ਜੇ ਅੰਗਰੇਜ਼ੀ ਦੇ ਵਿੱਚ ਕਹਿਣਾ ਹੋਏ ਕਿ ਉਹਨਾਂ ਦੋਨਾਂ ਧਰਮਾਂ ਦੇ ਲਈ ਉਹਨਾਂ ਦਾ ਇਹ ਸਿੱਧਾ ਹੀ ਚੈਲੰਜ ਸੀ, ਪਹਿਲੇ ਦਿਨ ਤੋਂ ਰਿਹਾ। ਔਰ ਹੁਣ ਵੀ ਅਸੀਂ ਦੇਖਦੇ ਹਾਂ ਕਿ ਜਿਹੜੀ ਇਸਲਾਮ ਔਰ ਈਸਾਈਅਤ ਦੇ ਖਿਲਾਫ ਐਗਰੈਸਿਵ ਪਾਲਿਸੀ ਨਰਿੰਦਰ ਮੋਦੀ ਸਰਕਾਰ ਜਿਹਨੇ 2002 ਚ ਗੋਧਰਾ ਕਾਂਡ ਦੀ ਆੜ ਦੇ ਵਿੱਚ, ਜਿਹੜਾ ਕਾਂਡ ਵੀ ਇਹਨਾਂ ਦਾ ਆਪਣਾ ਹੀ ਕੀਤਾ ਕਰਾਇਆ ਸੀ, ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ, ਹਿੰਦੂ ਹਿੰਦ ਦੇ ਸਮਰਾਟ ਬਣਿਆ। ਫਿਰ ਪਿਛਲੇ 11 ਸਾਲਾਂ ਤੋਂ ਮੁਸਲਮਾਨਾਂ ਦਾ ਜੋ ਹਾਲ ਕੀਤਾ ਹੋਇਆ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਜਿਹੜੀ ਡਾਇਰੈਕਟ 100 ਸਾਲ ਪਹਿਲਾਂ ਜਿਹੜਾ ਥਾਟ ਦਿੱਤਾ ਸੀ ਕਿ ਈਦਰ ਅਸਿਮੀਲੇਟ ਔਰ ਬੀ ਰੈਡੀ ਟੂ ਬੀ ਐਨਾਹੀਲੇਟ, ਕਿ ਜਾਂ ਸਾਡੇ ਚ ਜਜ਼ਬ ਹੋ ਜਾਓ, ਆਪਣੇ ਆਪ ਨੂੰ ਜਿਹੜਾ ਹੈ ਉਹ ਹਿੰਦੂਤਵਾ ਦਾ ਹੀ ਇੱਕ ਸ਼ਾਖਾ, ਹਿੰਦੂ ਸਮੁੰਦਰ ਦੇ ਵਿੱਚ ਇੱਕ ਲਹਿਰ ਵਾਂਗ ਸਮਝੋ, ਨਹੀਂ ਤਾਂ ਜਿਹੜਾ ਉਹ ਐਨਾਹੀਲੇਟ ਹੁੰਦਾ ਹੈ ਕਿ ਵੀ ਬਰਬਾਦ ਕਰਨਾ, ਡਿਸਟਰੋਏ ਕਰਨਾ, ਫਿਜ਼ੀਕਲੀ ਐਲੀਮੀਨੇਟ ਕਰਨਾ, ਜਿਵੇਂ ਸਪੈਨਿਸ਼ ਇਨਕੁਇਜ਼ੀਸ਼ਨ। ਔਰ ਦਿਲਚਸਪ ਗੱਲ ਇਹ ਹੈ ਕਿ ਜਦੋਂ ਅਸੀਂ ਅਲਾਮਾ ਇਕਬਾਲ ਜਿਨ੍ਹਾਂ ਨੇ ਪਾਕਿਸਤਾਨ ਦਾ ਥਾਟ ਦਿੱਤਾ ਔਰ ਜਿਸ ਦੇ ਉੱਤੇ ਇਮਾਰਤ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਉਸਾਰੀ, ਉਹਨਾਂ ਨੇ ਇਹ ਲਫ਼ਜ਼ ਇਸਤੇਮਾਲ ਕੀਤੇ ਸੀ ਕਿਉਂਕਿ ਜਿਨ੍ਹਾਂ ਨੂੰ ਸਪੈਨਿਸ਼ ਇਨਕੁਇਜ਼ੀਸ਼ਨ ਦਾ ਪਤਾ ਹੈ 1492 ਦੇ ਨੇੜੇ ਤੇੜੇ ਹੁੰਦੀ ਹੈ। ਆਲਮੋਸਟ 600-700 ਸਾਲ ਤੋਂ ਸਪੇਨ ਦੇ ਵਿੱਚ ਮੁਸਲਮਾਨਾਂ ਦਾ ਰਾਜ ਸੀ, ਬਿਲਕੁਲ ਭਾਰਤ ਵਾਲੇ ਪੈਟਰਨ ਤੇ। ਔਰ ਜਦੋਂ ਉੱਥੇ ਇਹ ਲਹਿਰ ਉੱਠਦੀ ਹੈ ਈਸਾਈਅਤ ਦੀ, ਔਰ ਉਹਦੇ 'ਚ ਜੋ ਹਾਲ ਉਹਨਾਂ ਨੇ ਫਿਰ ਸਪੇਨ ਦੇ ਮੁਸਲਮਾਨਾਂ ਨੂੰ ਵੀ ਇਹੀ ਚੋਇਸ ਦਿੱਤੀ, ਯਹੂਦੀਆਂ ਨੂੰ ਵੀ ਇਹੀ ਚੋਇਸ ਦਿੱਤੀ। ਇਹੀ ਕਾਰਨ ਸੀ ਕਿ ਸਪੇਨ 'ਚੋਂ ਜਿਹੜਾ 600-700 ਸਾਲ ਮੁਸਲਮਾਨਾਂ ਦਾ ਰਾਜ ਸੀ ਉਹ ਤਾਂ ਖਤਮ ਹੋਇਆ ਹੀ ਹੋਇਆ, ਲੇਕਿਨ ਉਹਨਾਂ ਦੀ ਹੋਂਦ ਵੀ ਮਿਟਣ ਤੱਕ ਗਈ। ਔਰ ਇਹ ਗੱਲ ਅਲਾਮਾ ਇਕਬਾਲ ਨੇ ਭਾਂਪ ਲਈ ਸੀ ਕਿ ਵੀ ਜੇ ਅੰਗਰੇਜ਼ ਚਲੇ ਗਏ, ਇਹਨਾਂ ਦੇ ਹੱਥ 'ਚ ਪਾਵਰ ਆਈ, ਤੇ ਸਾਡਾ ਹਾਲ ਉਹੀ ਹੋਏਗਾ ਜੋ ਸਪੇਨ ਦੇ ਵਿੱਚ ਹੋਇਆ ਸੀ। ਸੋ ਇਸ ਲਈ ਉਹਨਾਂ ਨੇ ਮੁਤਾਲਬਾ ਕੀਤਾ। ਜ਼ਾਹਰ ਹੈ ਇੱਕ ਆਪਣੇ ਆਪ ਦੇ ਵਿੱਚ ਔਖਾ ਕੰਮ ਸੀ, ਲੇਕਿਨ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਮੁਸਲਮਾਨ ਮੁਲਕ ਪਾਕਿਸਤਾਨ, ਬੇਸ਼ੱਕ ਭਾਰਤ ਨੇ ਫੌਜੀ ਤਾਕਤ ਦੀ ਵਰਤੋਂ ਕਰਕੇ ਪਾਕਿਸਤਾਨ ਨੂੰ 2 ਹਿੱਸਿਆਂ ਦੇ ਵਿੱਚ ਤੋੜਿਆ, ਲੇਕਿਨ ਬੰਗਲਾਦੇਸ਼ ਈਵਨ ਪਾਕਿਸਤਾਨ ਤੋਂ ਵੀ ਪਹਿਲਾਂ ਇਸਲਾਮਿਕ ਜਿਹੜਾ ਕਨਸਟੀਟਿਊਸ਼ਨਲੀ ਇਸਲਾਮਿਕ ਮੁਲਕ ਬੰਗਲਾਦੇਸ਼ ਪਹਿਲਾਂ ਬਣਿਆ। ਔਰ ਇਹ ਦੋਨੋਂ ਮੁਲਕ ਅੱਜ ਜਿਹੜੇ ਨੇ ਉਹ ਇੱਕ ਦੂਜੇ ਦੇ ਕਰੀਬ ਵੀ ਆ ਰਹੇ ਨੇ। ਪਰ ਜਿਹੜਾ ਜਦੋਂ ਅਸੀਂ ਸਿੱਖ, ਬੌਧੀ ਔਰ ਜੈਨੀ ਕੰਟੈਕਸਟ ਦੇ ਵਿੱਚ ਗੱਲ ਕਰਦੇ ਹਾਂ, ਜਿਵੇਂ ਅਸੀਂ ਕਿਹਾ ਜ਼ੋਰੈਸਟਰੀਅਨ ਜਾਂ ਪਾਰਸੀ, ਉਹ ਉਦੋਂ ਉਹਨੂੰ ਗੋਲਵਲਕਰ ਜਾਂ ਹੈਡਗਵੇਅਰ ਜਾਂ ਸਾਵਰਕਰ ਨੂੰ ਵੀ ਏਲੀਅਨ ਇਸੀ ਨਜ਼ਰ ਆਇਆ ਕਿਉਂਕਿ ਆਲਰੇਡੀ ਉਹ ਆਪਣੀ ਹੋਂਦ ਹੌਲੀ ਖੋਂਦੇ ਮਿਟਾਉਂਦੇ ਜਜ਼ਬ ਹੋ ਗਏ ਸੀ। ਹੁਣ ਬੁੱਧ ਔਰ ਜੈਨ ਇੱਕ ਤਾਂ ਵੈਸੇ ਵੀ ਪੈਸੀਫਿਸਟ ਲਾਈਨ ਰਹੀ। ਜੇ ਡਾਕਟਰ BR ਅੰਬੇਦਕਰ ਜਿਹਨੇ ਇਹ ਦਾਅਵਾ ਕੀਤਾ ਕਿ ਜੀ ਮੈਂ ਭਾਵੇਂ ਜੰਮਿਆ ਹਿੰਦੂ ਦੇ ਤੌਰ ਤੇ ਆ ਪਰ ਮਰਾਂਗਾ ਹਿੰਦੂ ਨੇ, ਇਹ ਵੱਖਰੀ ਕਹਾਣੀ ਹੈ ਕਿ ਆਰਟੀਕਲ 25-20 ਥੱਲੇ ਜਿਹੜਾ ਅੰਬੇਦਕਰ ਨੇ ਈਵਨ ਬੌਧੀਆਂ ਨੂੰ ਵੀ ਜਿਸ ਬੁੱਧ ਧਰਮ ਦੇ ਵਿੱਚ ਉਹ ਗਿਆ ਹਿੰਦੂਆਂ ਦਾ ਹਿੱਸਾ ਬਣਾਇਆ। ਲੇਕਿਨ ਸਿੱਖਾਂ ਦੇ ਮਾਮਲੇ ਦੇ ਵਿੱਚ ਜ਼ਾਹਰ ਹੈ ਕਿ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਹਿੰਦੂ ਤੋਂ ਵੀ ਸਮਝਦੇ ਸੀ। ਔਰ ਸਾਵਰਕਰ ਦੀਆਂ ਜਦੋਂ ਤੁਸੀਂ ਲਿਖਤਾਂ ਦੇਖਦੇ ਹੋ, ਉਹਨੂੰ ਸਿੱਖ ਪ੍ਰੋਬਲਮ ਉਦੋਂ ਵੀ ਪ੍ਰੋਬਲਮੈਟਿਕ ਨਜ਼ਰ ਆ ਰਹੀ ਕਿਉਂਕਿ ਉਹਨਾਂ ਨੂੰ ਸਿੱਖੀ ਦਾ ਜਿਹੜਾ ਜੁਝਾਰੂ ਰੂਪ ਹੈ ਉਹ ਵੀ ਨਜ਼ਰ ਆ ਰਿਹਾ ਸੀ। ਉਹਨਾਂ ਨੇ 1920s ਦੀ ਗੁਰਦੁਆਰਾ ਰਿਫਾਰਮ ਮੂਵਮੈਂਟ ਜਿਹਦੇ ਜ਼ਾਹਰ ਹੈ ਕਿ ਜਿਨ੍ਹਾਂ ਤੋਂ ਖਹਿੜਾ ਛੁਡਾਇਆ ਪੰਥ ਨੇ, ਉਦਾਸੀ ਜਾਂ ਨਿਰਮਲੇ ਜਿਹੜੇ ਹਿੰਦੂ ਤੋਂ ਵੀ ਵਿਚਾਰਧਾਰਾ ਵਾਲਾ ਹੀ ਜਿਹੜਾ ਪੈਟਰਨ ਦੇ ਉੱਤੇ ਉਹ ਗੁਰਦੁਆਰੇ ਰਨ ਕਰ ਰਹੇ ਸੀ, ਤਾਂ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਵੀ ਜਿਹੜਾ ਚੈਲੰਜ ਹੈ ਅਲਟੀਮੇਟਲੀ ਇਹ ਸਿੱਖਾਂ ਵੱਲੋਂ ਆਏਗਾ। ਸੋ ਉਹਦੇ 'ਚ ਜਿਹੜਾ ਉਹਨਾਂ ਦਾ ਨੈਰੇਟਿਵ ਉਦੋਂ ਵੀ ਰਿਹਾ, ਹੁਣ ਵੀ ਜਦੋਂ ਅਸੀਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀਆਂ ਸੈਲੀਬ੍ਰੇਸ਼ਨਸ ਦੀ ਗੱਲ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਉਹ ਨੈਰੇਟਿਵ ਜਿਹੜਾ ਅਦਰਵਾਈਜ਼ ਸਮਾਜ ਸੇਵੀ ਲੈਵਲ ਦੇ ਉੱਤੇ RSS ਦਾ ਪਹਿਲੇ ਦਿਨ ਤੋਂ ਸੀ। ਸਾਵਰਕਰ ਨੇ ਥੋੜੇ ਜਿਹੇ ਹੋਰ
ਜਿਹੜੇ ਨੇ ਲੀਪਾਪੋਚੀ ਕਰਕੇ ਇਸ ਨੂੰ ਜਿਹੜਾ ਨੇਟਿਵ ਧਰਮ ਦੱਸਣ ਦੇ ਨਾਤੇ ਕੋਈ ਬਹੁਤਾ ਚੈਲੰਜ ਨਹੀਂ ਲਿਆ ਜਿਵੇਂ ਇਸਲਾਮ ਔਰ ਈਸਾਈਅਤ ਨੂੰ ਲਿਆ, ਲੇਕਿਨ ਉਹੀ ਨੈਰੇਟਿਵ ਅੱਜ ਪ੍ਰਵੇਲ ਕਰ ਰਿਹਾ। ਸੋ ਗੱਲ ਇਹਦੇ ਚ RSS ਦੇ ਕੋਲ, ਕਿਉਂਕਿ ਜਦੋਂ ਹਿੰਦੂ ਮਹਾਸਭਾ ਹੋਣ ਦੇ ਵਿੱਚ ਆਉਂਦੀ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਸਿਆਸੀ ਵਿੰਗ ਹੀ ਸੀ ਹਿੰਦੂਤਵਾ ਆਈਡੀਓਲੋਜੀ ਦਾ। ਹਾਲਾਂਕਿ RSS ਸਿੱਧੇ ਤੌਰ ਤੇ ਉਹਨਾਂ ਨੇ ਇਹਨੂੰ ਡਾਇਰੈਕਟ ਨਹੀਂ ਸੀ ਕੀਤਾ, ਪਰ 47 ਤੋਂ ਬਾਅਦ ਕਿਉਂਕਿ ਹਿੰਦੂ ਮਹਾਸਭਾ ਦਾ ਜਿਹਦੇ ਪਹਿਲੇ ਪ੍ਰੈਜ਼ੀਡੈਂਟ ਡਾਕਟਰ ਮਦਨ ਮੋਹਨ ਮਾਲਵੀਆ, ਜਿਹੜਾ ਗਾਂਧੀ ਦੇ ਨਾਲ ਹੀ ਕਾਂਗਰਸ ਦੇ ਫਾਊਂਡਰਸ ਦੇ ਵਿੱਚੋਂ ਸੀ, ਉਹਨੇ ਇਸ ਥਾਟ ਦੇ ਉੱਤੇ ਪੋਲੀਟੀਕਲੀ ਜਿਹੜਾ ਹਿੰਦੂ ਥਾਟ ਨੂੰ ਅੱਗੇ ਲਿਆਉਣ ਦੀ ਗੱਲ ਕੀਤੀ। 47 ਤੋਂ ਬਾਅਦ RSS ਨੇ ਭਾਰਤੀ ਜਨਸੰਘ ਦੇ ਥੱਲੇ, ਔਰ ਸ਼ਾਮਾ ਪ੍ਰਸਾਦ ਮੁਖਰਜੀ ਜਿਹੜਾ ਨਹਿਰੂ ਦੀ ਕੈਬਨਿਟ ਦੇ ਵਿੱਚ ਮਿਨਿਸਟਰ ਵੀ ਸੀ, ਉਹ ਪਹਿਲਾ ਜਿਹੜਾ ਉਹਦਾ ਪ੍ਰੈਜ਼ੀਡੈਂਟ ਵੀ ਬਣਦਾ। ਸੋ ਭਾਰਤੀ ਜਨਸੰਘ ਨੇ ਉਸੇ ਹੀ RSS ਦੇ ਹਿੰਦੁਸਤਾਨ ਦੀ ਲਾਈਨ ਨੂੰ ਜਿਹੜਾ ਉਹ ਪੋਲੀਟੀਕਲ ਈਡੀਅਮ ਦੇਣ ਦੇ ਲਈ ਜਿਹੜਾ ਯਤਨ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਜੈ ਪ੍ਰਕਾਸ਼ ਨਾਰਾਇਣ ਦੇ ਵੇਲੇ ਤੱਕ ਕਿਵੇਂ ਭਾਰਤੀ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਅਲਟੀਮੇਟਲੀ ਇਹ ਵਾਰਿਸ ਬਣਦੇ ਨੇ, ਔਰ 2014 ਤੋਂ ਬਾਅਦ 11 ਸਾਲਾਂ ਦੇ ਵਿੱਚ ਇਹ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਉਹਨਾਂ ਦੇ ਕੋਲ ਰੂਲ ਆ ਜਾਂਦਾ। ਹੁਣ ਇਸ ਪੀਰੀਅਡ ਦੇ ਵਿੱਚ ਕਿਉਂਕਿ ਜੇ ਅਸੀਂ ਅੱਜ ਦੀ BJP ਦੀ ਨੀਤੀ ਨੂੰ ਸਮਝਣਾ ਹੈ, ਫਿਰ ਇਹ ਦੇਖਣਾ ਹੋਏਗਾ ਕਿ ਭਾਰਤੀ ਜਨਸੰਘ ਦਾ ਪਹਿਲੇ ਦਿਨ ਤੋਂ ਹੀ ਅਲਾਇੰਸ ਅਕਾਲੀ ਦਲ ਦੇ ਨਾਲ ਰਿਹਾ, ਕਿਉਂਕਿ ਬਾਦਲ ਨੇ ਤਾਂ ਸਰੈਂਡਰ ਵਾਂਗ ਕੀਤਾ। ਲੇਕਿਨ ਤੁਸੀਂ ਦੇਖੋ ਕਿ ਵੀ ਜਿਹੜੀ ਪਹਿਲੀ ਹਕੂਮਤ 1966 1 ਨਵੰਬਰ ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਲਾਗੂ ਹੁੰਦਾ ਹੈ, ਜਨਵਰੀ ਫਰਵਰੀ ਦੇ ਵਿੱਚ ਚੋਣਾਂ ਹੁੰਦੀਆਂ ਨੇ 1967 ਦੇ ਵਿੱਚ, ਔਰ ਜਿਹੜੀ ਪਹਿਲੀ ਹਕੂਮਤ ਪੰਜਾਬੀ ਸੂਬੇ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਥੱਲੇ ਬਣਦੀ ਹੈ, ਉਸ ਦੇ ਵਿੱਚ ਕਿਉਂਕਿ ਉਦੋਂ 104 ਮੈਂਬਰ ਸਨ ਪੰਜਾਬ ਅਸੈਂਬਲੀ ਦੇ, ਔਰ ਉਹਦੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ 7 ਮੈਂਬਰ ਭਾਰਤੀ ਜਨਸੰਘ ਦੇ ਚੁਣ ਕੇ ਆਏ ਸੀ, ਜਿਨ੍ਹਾਂ 'ਚ ਡਾਕਟਰ ਬਲਦੇਵ ਪ੍ਰਕਾਸ਼ ਅੰਮ੍ਰਿਤਸਰ ਤੋਂ, ਬਲਰਾਮ ਜੀ ਦਾਸ ਟੰਡਨ ਔਰ ਇਸ ਕਿਸਮ ਦੇ ਹੀ ਲੋਕ ਜਿਨ੍ਹਾਂ ਨੇ ਪੰਜਾਬੀ ਸੂਬੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਸੰਤ ਫਤਿਹ ਸਿੰਘ ਦੇ ਵਰਤ ਦੇ ਬਰਾਬਰ ਬਲਰਾਮ ਜੀ ਦਾਸ ਟੰਡਨ ਨੇ ਵਰਤ ਰੱਖਿਆ ਸੀ, ਲੇਕਿਨ ਉਹਨਾਂ ਨੇ ਜੁਆਇਨ ਕੀਤਾ ਪਾਵਰ ਦੇ ਵਿੱਚ, ਔਰ ਵਿੱਚ ਰਹਿੰਦਿਆਂ ਵੀ ਉਹਨਾਂ ਨੇ ਕੋਈ ਸਿੱਖਾਂ ਪ੍ਰਤੀ ਜਾਂ ਸਿੱਖ ਇਸ਼ੂਜ਼ ਦੇ ਪ੍ਰਤੀ ਜਿਹੜਾ ਉਹ ਆਪਣੀ ਪਹੁੰਚ ਬਦਲੀ ਨਹੀਂ ਸੀ। ਉਹਨਾਂ ਨੇ ਪੰਜਾਬ ਨੂੰ ਉਹ ਦੋ ਭਾਸ਼ੀ ਕਹਿੰਦੇ ਸੀ, ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਦੋਂ ਜਸਟਿਸ ਗੁਰਨਾਮ ਸਿੰਘ ਦੀ ਹਕੂਮਤ ਇੱਕ ਵਾਰ ਟੁੱਟਦੀ ਹੈ, ਫਿਰ ਦੂਸਰੀ ਵਾਰ ਜਦੋਂ 1969 ਦੇ ਵਿੱਚ ਭਾਰਤੀ ਜਨਸੰਘ ਹਿੱਸਾ ਹੈ ਅਕਾਲੀ ਸਰਕਾਰ ਦਾ, ਗੁਰੂ ਨਾਨਕ ਪਾਤਸ਼ਾਹ ਦਾ 500 ਸਾਲਾ ਪ੍ਰਕਾਸ਼ ਪੁਰਬ ਆਉਂਦਾ ਹੈ, ਔਰ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਅਕਾਲੀ ਦਲ ਕਰਦਾ ਹੈ। ਭਾਰਤੀ ਜਨਸੰਘ ਇਸ ਦਾ ਵਿਰੋਧ ਕਰਦਾ ਹੈ ਕਿ ਜੀ ਜੇ ਗੁਰੂ ਨਾਨਕ ਯੂਨੀਵਰਸਿਟੀ ਬਣਾਉਣੀ ਹੈ ਤੇ ਜਲੰਧਰ ਦੇ ਵਿੱਚ ਸਵਾਮੀ ਦਿਆਨੰਦ ਯੂਨੀਵਰਸਿਟੀ ਵੀ ਬਣਾਈ ਜਾਏ, ਔਰ ਜ਼ਾਹਰ ਹੈ ਸਰਕਾਰ ਹੀ ਇਸ ਮੁੱਦੇ ਤੇ ਟੁੱਟਦੀ ਹੈ ਕਿਉਂਕਿ ਉਹ ਸਰਕਾਰ ਤੋਂ ਬਾਹਰ ਆ ਜਾਂਦੇ ਨੇ। ਲੇਕਿਨ ਇਹਦੇ ਬਾਵਜੂਦ ਇਹ ਬੇਸ਼ੱਕ ਇਲੈਕਟਰਲ ਪੋਲਿਟਿਕਸ ਸੀ, ਜਾਂ ਅਕਾਲੀਆਂ ਨੂੰ ਲੱਗਦਾ ਸੀ ਕਿ ਵੀ ਉਹ ਕਾਂਗਰਸ ਦੇ ਹੀ, ਕਿਉਂਕਿ 47 ਤੋਂ ਬਾਅਦ ਕਾਂਗਰਸ ਦੇ ਜ਼ੁਲਮਾਂ ਦਾ ਸ਼ਿਕਾਰ ਸਨ ਸਿੱਖ, ਔਰ ਪੰਜਾਬੀ ਸੂਬਾ ਵੀ ਜਿਹੜਾ ਉਹ ਉਹਨਾਂ ਦੇ ਜਾਲ ਚੋਂ ਕੱਢਣ ਵਾਲੀ ਗੱਲ ਸੀ। ਨਹਿਰੂ ਨੇ ਜਿਉਂਦੇ ਜੀ ਪੈਰ ਨਹੀਂ ਲੱਗਣ ਦਿੱਤੇ, ਸ਼ਾਸਤਰੀ ਨੇ ਵੀ ਐਵੇਂ ਉਹ ਇੱਕ ਕਮੇਟੀ ਬਣਾ ਦਿੱਤੀ ਸੀ, ਲੇਕਿਨ ਇਹ ਇੱਕ ਜਿਹੜੀ ਉਹਨਾਂ ਦੀ ਲਾਈਨ ਸੀ ਔਰ ਕਿ ਭਾਈ ਇਹ ਆਪੇ ਹੀ ਛੱਡ ਕੇ ਦੌੜਨਗੇ। ਔਰ ਉਸ ਪੰਜਾਬੀ ਸੂਬੇ 'ਚ ਵੀ ਜਿਹੜਾ ਵਿਦਨ ਭਾਰਤੀ ਜਨਸੰਘ ਦਾ ਰਵੱਈਆ ਰਿਹਾ ਉਹ ਐਂਟੀ ਸਿੱਖ ਰਿਹਾ, ਲੇਕਿਨ ਇਹਦੇ ਬਾਵਜੂਦ ਅਕਾਲੀਆਂ ਦੀ ਵੀ ਸ਼ਾਇਦ ਇਲੈਕਟਰਲ ਮਜਬੂਰੀ ਸੀ ਉਹਨਾਂ ਨੂੰ ਨਾਲ ਰੱਖਣਾ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜੇ ਪੋਲੀਟੀਕਲ ਅਲਾਇੰਸ ਕਰਨ ਦੀ, ਜਦੋਂ ਅੱਜ ਵੀ ਅਸੀਂ ਦੇਖਦੇ ਹਾਂ ਕਿ 34% ਦੀ ਆਬਾਦੀ ਲਗਭਗ ਦਲਿਤ ਭਾਈਚਾਰੇ ਦੀ ਹੈ, ਜਿਨ੍ਹਾਂ ਬਾਰੇ ਅਕਸਰ ਮੇਰਾ ਕਹਿਣਾ ਹੁੰਦਾ ਹੈ ਕਿ ਦੇ ਦਲਿਤਸ ਆਫ ਦਾ ਸਿਕਸ ਬਾਈ ਦਾ ਸਿਕਸ ਫॉर ਦਾ ਸਿਕਸ, ਜਿਹੜੇ ਨਾਲੋਂ 6 ਆਫ ਦਾ ਦਲਿਤਸ ਬਾਈ ਦਾ ਦਲਿਤ ਫॉर ਦਾ ਦਲਿਤ, ਇਹ ਉਹਦੀ ਰੀਅਲ ਸਟੇਟਮੈਂਟ ਹੈ ਕਿ ਭਾਈ ਸਿੱਖੀ ਤਾਂ ਹੈ ਹੀ ਡਾਊਨ ਟ੍ਰੋਡਨ ਔਰ ਦਬਲਿਆਂ ਕੁਚਲਿਆਂ ਨੂੰ ਜਿਹੜਾ ਹੈ ਉਹ ਐਮਪਾਵਰਮੈਂਟ ਕਰਨ ਦੀ, ਲੇਕਿਨ ਸਮਹਾਉ ਇਹ ਕੁਛ ਇਸ ਕਿਸਮ ਦੀ ਨੀਤੀ ਰਹੀ ਔਰ ਬਾਦਲ ਨੇ ਟੋਟਲ ਸਰੈਂਡਰ ਕੀਤਾ, ਔਰ ਉਸ ਦਾ ਫਾਇਦਾ ਪੂਰੀ ਤਰ੍ਹਾਂ ਪੋਲੀਟੀਕਲੀ ਉਹਨਾਂ ਨੇ ਚੁੱਕਿਆ, ਪੰਜਾਬ ਦੇ ਵਿੱਚ ਆਪਣੀਆਂ ਜੜ੍ਹਾਂ ਲਾਈਆਂ, ਪਰ ਇਹਨਾਂ ਦੀ ਐਂਟੀ ਸਿੱਖ ਅਪਰੋਚ ਉਹ ਬਰਾਬਰ ਜਾਰੀ ਰਹੀ। ਔਰ ਜਿਵੇਂ ਤੁਸੀਂ ਇਹ ਜਿਹੜਾ ਇਹ ਕਿਹਾ ਕਿ ਵੀ ਜੀ ਉਹਨਾਂ ਦਾ ਹੁਣ ਸਿੱਖਾਂ ਪ੍ਰਤੀ ਸੌਫਟ ਰਵੱਈਆ ਹੈ, ਮੈਂ ਇਹ ਸਮਝਦਾ ਵੀ ਇਹ ਗੱਲ ਸ਼ਾਇਦ ਸਾਰੀ ਠੀਕ ਨਹੀਂ ਹੈ,
ਕਿਉਂਕਿ ਜੇ ਤੁਸੀਂ ਕਿਸਾਨ ਮੋਰਚਾ ਜਾਂ ਕਿਸਾਨ ਐਜੀਟੇਸ਼ਨ 3 ਖੇਤੀ ਕਾਨੂੰਨਾਂ ਦੇ ਖਿਲਾਫ ਦੇਖੋ, ਕਿਸ ਲੈਵਲ ਤੱਕ ਜਾ ਕੇ ਉਹਨਾਂ ਨੇ ਸਿੱਖਾਂ ਦਾ ਵਿਰੋਧ ਕੀਤਾ ਹੈ, ਕਿਵੇਂ ਸਿੱਖ ਚਿਹਰੇ ਹਰਜੀਤ ਗਰੇਵਾਲ ਵਰਗੇ ਪੰਜਾਬ ਦੇ ਵਿੱਚ ਔਰ ਰਮਣੀਕ ਮਾਨ ਵਰਗੇ ਹਰਿਆਣੇ ਦੇ ਵਿੱਚ ਖੜੇ ਕੀਤੇ, ਜਿਹੜੇ ਉਸ ਦਾ ਵਿਰੋਧ ਕਰਦੇ ਰਹੇ। ਕਦੇ ਉਹ ਮਵਾਲੀ ਦੱਸ ਰਹੇ ਸੀ ਸਿੱਖਾਂ ਨੂੰ, ਕਦੇ ISI ਨਾਲ ਜੋੜ ਰਹੇ ਸੀ, ਕਦੇ ਦੂਜਾ। ਇਹ ਤਾਂ ਜਦੋਂ ਉਹਨਾਂ ਦੀ ਵਸ ਤੋਂ ਗੱਲ ਬਾਹਰ ਹੋ ਗਈ, ਡਾਇਸਪੋਰਾ ਦੇ ਵਿੱਚ ਇੱਕ ਵੱਡੀ ਸਪੋਰਟ ਖੜੀ ਹੋ ਗਈ, ਖਾਲਿਸਤਾਨ ਦਾ ਮੁੱਦਾ ਜਿਹੜਾ ਉਹ ਸੈਂਟਰ ਫੋਕਸ ਤੇ ਆਣਾ ਸ਼ੁਰੂ ਹੋਇਆ। ਫਿਰ ਜਿਵੇਂ ਸਤਪਾਲ ਮਲਕ ਔਰ ਦੂਸਰਿਆਂ ਦਾ ਵੀ ਕਹਿਣਾ ਕਿ ਉਹਨਾਂ ਨੇ ਮੋਦੀ ਨੂੰ ਸ਼ੀਸ਼ਾ ਦਿਖਾਇਆ, ਉਹਨਾਂ ਦੀ ਮਜਬੂਰੀ ਸੀ। ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਮੋਦੀ ਸਰਕਾਰ ਘੱਟੋ ਘੱਟ ਇੰਦਰਾ ਗਾਂਧੀ ਦੇ ਉਸ ਅੜੀਅਲ ਵਰਤਾਰੇ ਜਾਂ ਬਿਲਕੁਲ ਜਿਹੜਾ ਬੁਲਡੋਜ਼ਰ ਪਹੁੰਚ ਨਾਲੋਂ ਉਹਨਾਂ ਨੇ ਸਟੈਪ ਬੈਕ ਕਰਨਾ ਹੀ ਠੀਕ ਸਮਝਿਆ, ਔਰ ਉਸ ਨੂੰ ਵੀ ਉਹਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਔਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਪੰਜਾਬ ਜਿਹਨੇ ਇਹਨਾਂ ਦੇ ਹਿੰਦੂਤਵਾ ਦੇ ਰੱਥ ਨੂੰ ਰੋਕਿਆ ਹੋਇਆ ਹੈ, ਜਿਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਬਾਈ ਹੁੱਕ ਔਰ ਬਾਈ ਕਰੁੱਕ, ਸੋ ਉਹਨਾਂ ਦਾ ਪਿੱਛੇ ਹਟਣਾ ਜਾਂ ਮੋਮੋ ਠੱਗਣੀਆਂ ਜਾਂ ਕਰਤਾਰਪੁਰ ਕੋਰੀਡੋਰ ਦੀ ਗੱਲ, ਜਿਵੇਂ ਹੁਣ ਉੱਥੇ ਕੁਰੂਕਸ਼ੇਤਰ ਜਾ ਕੇ ਮੋਦੀ ਨੇ ਕਿਹਾ ਕਿ ਜੀ ਮੈਂ ਉਹ ਬਾਬਰੀ ਮਸਜਿਦ ਦਾ ਵੀ ਫੈਸਲਾ ਆਣਾ ਸੀ ਸੁਪਰੀਮ ਕੋਰਟ ਵੱਲ 9 ਨਵੰਬਰ 2019 ਨੂੰ ਹੀ ਖੁੱਲਣਾ ਸੀ, ਮੈਂ ਜਾ ਕੇ ਉੱਥੇ ਡੇਰਾ ਬਾਬਾ ਨਾਨਕ ਅਰਦਾਸ ਕੀਤੀ ਕਿ ਇਹ ਫੈਸਲਾ ਸਾਡੇ ਹੱਕ 'ਚ ਆਏ, ਔਰ ਇਵੇਂ ਹੀ ਹੋਇਆ, ਮੇਰੀ ਅਰਦਾਸ ਸੁਣੀ ਗਈ। ਹਾਲਾਂਕਿ ਫੈਕਟ ਆਫ ਦਾ ਮੈਟਰ ਇਹ ਹੈ ਕਿ ਇੰਨਾ ਵੱਡਾ ਜਿਹੜੀ ਪਹੁੰਚ ਦੁਨੀਆ ਭਰ ਦੇ ਵਿੱਚ ਦੇਖੀ ਜਾਣੀ ਸੀ 9 ਨਵੰਬਰ 2019 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਕੋਰੀਡੋਰ ਦਾ ਖੁੱਲਣਾ, ਇਹਨਾਂ ਨੇ ਸੁਪਰੀਮ ਕੋਰਟ ਨੂੰ ਉਸ ਦਿਨ ਵੀਕਐਂਡ ਸੀ ਖੁਲਾ ਕੇ ਉਦੋਂ ਹੀ ਫੈਸਲਾ ਲਿਆ ਕਿ ਜੀ ਉੱਥੇ ਜਿਹੜਾ ਉਹ ਬਾਬਰੀ ਮਸਜਿਦ ਦੀ ਥਾਂ ਤੇ ਮੰਦਿਰ ਬਣੇਗਾ। ਸੋ ਇਹੀ ਪਾਰਟ ਅਸੀਂ ਹੁਣ ਵੀ ਦੇਖਦੇ ਹਾਂ। ਜੇ ਇੱਧਰ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ਸਮਾਗਮ ਹੈ ਤੇ ਮੋਦੀ ਜਿਹੜਾ ਉਹ ਕਿੰਨਾ ਉੱਚਾ ਉੱਥੇ ਪਤਾਕਾ ਜਾਂ ਧਵਜ ਜਿਹੜਾ ਉਹ ਲਹਿਰਾ ਕੇ ਡਿਕਲੇਅਰ ਕਰ ਰਿਹਾ ਕਿ ਜੀ ਇਹ ਜਿਹੜਾ ਨੈਸ਼ਨਲ ਸਿੰਬਲ ਔਰ ਦੂਸਰਾ। ਸੋ ਮੈਨੂੰ ਲੱਗਦਾ ਹੈ ਇਹੀ ਪਾਰਟ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਵੱਲੋਂ ਜਿਹੜੀ ਐਜੀਟੇਸ਼ਨ ਕਿਹਨਾਂ ਹਾਲਾਤਾਂ 'ਚ ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਬਚੀ ਕਿ ਭਾਈ ਉਹਨਾਂ ਨੂੰ ਇਲੈਕਸ਼ਨਾਂ ਅਨਾਉਂਸ ਕਰਨੀਆਂ ਪਈਆਂ, ਕਿਉਂਕਿ ਇਸ ਤੋਂ ਪਹਿਲਾਂ ਮੁਕਰਨ ਦੀ ਲਾਈਨ ਜਾਂ ਦੂਜੇ ਤੋਂ ਵਿਦਿਆਰਥੀ ਵਾਕਿਫ ਸੀ। ਇਵੇਂ ਹੀ ਅਸੀਂ ਸਮਝਦੇ ਹਾਂ ਵੀ ਇਹ ਟ੍ਰਾਇਲ ਬੈਲੂਨ ਨੇ ਚੰਡੀਗੜ੍ਹ ਦੇ ਮੁੱਦੇ ਤੇ, ਕਿਉਂਕਿ ਕਈ ਵਾਰ ਇਹਨਾਂ ਦੇ ਸਾਰੇ ਜਿਹੜੇ ਵਿੰਗ ਨੇ ਇੱਕ ਦੂਜੇ ਦੇ ਨਾਲ ਸ਼ਾਇਦ ਕੋਆਰਡੀਨੇਟ ਨਹੀਂ ਕਰ ਰਹੇ ਹੋਣਗੇ। ਇਧਰ ਪੰਜਾਬ ਯੂਨੀਵਰਸਿਟੀ ਵਾਲਾ ਫੈਸਲਾ ਇੱਕ ਵੱਖਰੇ ਲੈਵਲ ਤੇ ਲਿਆ ਗਿਆ, ਲੇਕਿਨ ਉਧਰੋਂ ਕਿਉਂਕਿ ਉਹ ਰਜਿਸਟਰ ਹੋਇਆ, ਰੌਲਾ ਪੈ ਗਿਆ, ਵਿਦਨ 24 ਆਵਰਸ ਉਹਨਾਂ ਨੂੰ ਵਿਦਨ ਪੰਜਾਬ ਵੀ, ਕਿਉਂਕਿ ਜੇ ਉਹਨਾਂ ਨੇ 2027 ਦੀਆਂ ਚੋਣਾਂ ਜਿੱਤਣਾ ਉਹਨਾਂ ਦਾ ਮਕਸਦ ਹੈ, ਤੇ ਈਵਨ ਜਿਹੜੇ ਲੋਕ ਕੈਪਟਨ ਅਮਰਿੰਦਰ ਵਰਗੇ ਜਾਂ ਜਾਖੜ ਵਰਗੇ ਕਾਂਗਰਸ 'ਚ ਜਾ ਕੇ ਉੱਥੇ ਬੈਠੇ ਨੇ, ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਵੀ ਕੋਈ ਅਕਲ ਨੂੰ ਹੱਥ ਮਾਰੋ, ਇਹ ਤੁਸੀਂ ਇਹ ਕੀ ਹੈ ਜਿੰਨਾ ਕੁ ਤੁਹਾਡੇ ਕੋਲ ਹੈ ਇਹ ਵੀ ਜਾਂਦਾ ਲੱਗੇਗਾ। ਔਰ ਇਸੇ ਹਵਾਲੇ ਦੇ ਨਾਲ ਹੀ ਮੈਂ ਸਮਝਦਾ ਕਿ ਜਿਹੜਾ ਉਹਨਾਂ ਦਾ ਸਟੈਪ ਬੈਕ ਕਰਨਾ ਇਹਨੂੰ ਐਜ਼ ਏ ਜਿਹੜਾ ਉਹ ਸੌਫਟ ਐਟੀਟਿਊਡ ਨਾ ਮੰਨਿਆ ਜਾਏ। ਮੈਂ ਸਮਝਦਾ ਇੱਕ ਪਾਸੇ ਟੈਸਟਿੰਗ ਆਫ ਵਾਟਰ ਵੀ, ਦੂਸਰੇ ਪਾਸੇ ਜਦੋਂ ਕਈ ਵਾਰ ਅਕਾਲ ਪੁਰਖ ਕੁਦਰਤ ਦੀ ਆਪਣੀ ਖੇਡ ਹੈ, ਸਿੱਖ ਕੌਮ ਦਾ ਇਤਿਹਾਸ ਜਿਹੜਾ ਹੈ ਉਹ ਵੀ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਬਹੁਤ ਵਾਰੀ ਜਿੰਨੇ ਹਾਲਾਤ ਟਫ ਹੁੰਦੇ ਜਾਂਦੇ ਨੇ ਉਹਦੇ ਚੋਂ ਸਾਡਾ ਬੈਸਟ ਨਿਕਲਦਾ ਹੈ। ਸੋ ਮੈਂ ਸਮਝਦਾ ਵੀ ਹਕੂਮਤ ਨੇ ਕਿਸਾਨ ਮੋਰਚੇ ਦੇ ਵੇਲੇ ਸਿੱਖ ਪਾਵਰ ਨੂੰ ਦੇਖਿਆ, ਮੂਵਮੈਂਟ ਇੰਟਰਨੈਸ਼ਨਲਾਈਜ਼ ਹੋ ਚੁੱਕੀ ਹੈ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਦੇ ਗੰਦੇ ਹੱਥ ਜਿਹੜੇ ਉੱਥੇ ਜੇ ਐਸਿਮੀਲੇਟ ਕਰਨ 'ਚ ਨਾਕਾਮਯਾਬ ਵੀ ਹੋ ਰਹੇ ਨੇ, ਉਹਨਾਂ ਨੇ ਆਪਣੇ ਯਤਨ ਜਾਰੀ ਰੱਖੇ ਹੋਏ ਨੇ, ਇੱਕ ਜਿਹੜਾ ਵੱਡੇ ਹਿੱਸੇ ਨੂੰ ਉਹ ਪ੍ਰਭਾਵਿਤ ਵੀ ਕਰ ਰਹੇ ਨੇ। ਐਨਾਹੀਲੇਸ਼ਨ ਵਾਲਾ ਪਾਰਟ ਵੀ ਉਹਨਾਂ ਦਾ ਚੱਲ ਰਿਹਾ। ਜੇ ਯਾਦਵ ਇਹਨਾਂ ਦਾ ਇਹ ਕਹਿੰਦਾ ਜੀ ਅਸੀਂ ਜਦੋਂ ਦੀ ਹਕੂਮਤ ਬਣੀ ਹੈ 324 ਜਿਹੜੇ ਨੇ ਉਹ ਪੁਲਿਸ ਐਨਕਾਊਂਟਰ ਕੀਤੇ ਨੇ, ਤੇ ਤੁਹਾਨੂੰ ਨਜ਼ਰ ਆ ਰਿਹਾ ਵੀ ਇਹ ਕਿਸ ਪਾਸੇ ਵੱਲ ਜਾ ਰਹੇ ਨੇ। ਜੇ ਇਹਨਾਂ ਦਾ ਸਪੈਸ਼ਲ ਜਿਹੜਾ DG ਸ਼ੁਕਲਾ ਉਹ ਇਹ ਕਹਿੰਦਾ ਕਿ ਜੀ ਇਹ 7000 ਅਸੀਂ ਲਾਇਸੈਂਸ ਜਿਹੜੇ ਆਰਮਡ ਲਾਇਸੈਂਸ ਨੇ ਉਹ ਕੈਂਸਲ ਕਰਨ ਦੀ ਹਕੂਮਤ ਨੂੰ ਰਿਕਮੈਂਡੇਸ਼ਨ ਕੀਤੀ ਹੈ, ਕਿਉਂਕਿ ਸੈਲੀਬ੍ਰੇਟਰੀ ਫਾਇਰ ਹੋ ਰਹੇ ਨੇ, ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਹੈ। ਔਰ ਦੂਜਾ, ਹਾਲਾਂਕਿ ਸਾਨੂੰ ਪਤਾ ਹੈ ਵੀ 99% ਕ੍ਰਾਈਮ ਜਿਹੜਾ ਹੈ ਉਹ ਇਲੀਗਲ ਵੈਪਨਸ ਦੇ ਨਾਲ ਹੁੰਦਾ ਹੈ, ਪੰਜਾਬ 'ਚ ਵੀ ਹੋਇਆ।
ਰਾਦਰ ਲਾਇਸੈਂਸਡ ਵੈਪਨ ਇਸ ਗੱਲ ਦੀ ਗਾਰੰਟੀ ਨੇ ਕਿ ਕ੍ਰਾਈਮ ਘੱਟ ਹੋਏ, ਕਿਉਂਕਿ ਕ੍ਰਾਈਮ ਕਰਨ ਵਾਲਿਆਂ ਨੂੰ ਵੀ ਪਤਾ ਹੁੰਦਾ ਹੈ ਕਿ ਇਹਨਾਂ ਦੇ ਕੋਲ ਹਥਿਆਰ ਹੈ। ਸੋ ਮੈਂ ਸਮਝਦਾ ਵੀ ਇਹ ਸੌਫਟ ਪਹੁੰਚ ਨਹੀਂ ਹੈ, ਟੈਸਟਿੰਗ ਆਫ ਵਾਟਰਸ ਹੈ, ਬਾਰ-ਬਾਰ ਉਹ ਟ੍ਰਾਇਲ ਬੈਲੂਨ ਛੱਡ ਰਹੇ ਨੇ, ਪਰ ਨਾਲ ਦੀ ਨਾਲ ਉਹ ਆਪਣੇ ਕੰਮ ਤੇ ਵੀ ਲੱਗੇ ਹੋਏ ਨੇ, ਜਿਹੜਾ ਕਿ ਅਸੀਂ ਇਹਨਾਂ ਦੇ ਅੱਡ-ਅੱਡ ਐਕਸ਼ਨ ਜਿਹੜੇ ਸਿੱਖਾਂ ਦੇ ਖਿਲਾਫ, ਸਿੱਖ ਮੁੱਦਿਆਂ ਦੇ ਉੱਤੇ, ਔਰ ਖਾਸ ਤੌਰ ਤੇ ਜੇ ਤੁਸੀਂ ਆਰਟੀਫਿਸ਼ਲ ਫਲੱਡਸ ਦੀ ਗੱਲ ਅਸੀਂ ਕਰਦੇ ਹਾਂ, ਔਰ ਜਿਹੜੇ ਈਵਨ ਸਾਡੇ ਮੁੱਢਲੇ ਹਕੂਕ ਨੇ, ਜੇ ਕਰਤਾਰਪੁਰ ਕੋਰੀਡੋਰ ਬੰਦ ਕੀਤਾ ਹੋਇਆ ਹੈ ਤੇ ਅੱਜ ਤੱਕ ਵੀ ਉਹ ਜਾਰੀ ਹੈ। ਸੋ ਉਹਨਾਂ ਦਾ ਕੋਈ ਐਟੀਟਿਊਡ ਸੌਫਟ ਨਹੀਂ ਹੈ, ਇਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਨੂੰ ਝੁਕਣਾ ਪੈ ਰਿਹਾ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਜਿਹੜੀ ਆਪਾਂ ਸਾਰੀ ਹੁਣ ਤੱਕ ਗੱਲ ਕੀਤੀ ਆ ਕਿ ਜਿਹੜੇ, ਕਿਉਂਕਿ 2027 ਇਸ ਟਾਈਮ ਹਰ ਸਿਆਸੀ ਧਿਰ ਦੇ ਤੇ ਪੰਜਾਬ ਦੀ ਸਿਆਸਤ ਦੇ ਵੀ ਇਸ ਟਾਈਮ ਕੇਂਦਰ 'ਚ ਆ, ਤੇ 2027 ਦੀਆਂ ਚੋਣਾਂ ਦੇ ਲਈ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਈ ਕਾਂਗਰਸ ਤੋਂ ਲਿਆ ਕੇ ਜਿਹੜੇ ਲੀਡਰਸ਼ਿਪ ਆ ਉਹ ਅੱਗੇ ਲਾਈ ਗਈ ਆ, ਜਿਵੇਂ ਕੈਪਟਨ ਅਮਰਿੰਦਰ ਸਿੰਘ ਆ ਜਾਂ ਸੁਨੀਲ ਜਾਖੜ ਆ, ਇਹਨਾਂ ਨੂੰ ਹੁਣ ਅਹੁਦੇਦਾਰੀਆਂ ਦਿੱਤੀਆਂ ਗਈਆਂ, ਤੇ ਇਹਨਾਂ ਦੇ ਖਿਲਾਫ ਵੀ ਭਾਜਪਾ ਦੇ ਵਿੱਚ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਸੀ ਕਿ ਅਕਾਲੀਆਂ ਨਾਲ ਸਮਝੌਤਾ ਕੀਤੇ ਬਿਨਾਂ ਜਿਹੜਾ ਪੰਜਾਬ ਦੇ ਵਿੱਚ ਨਹੀਂ ਸਿਆਸਤ ਕੀਤੀ ਜਾ ਸਕਦੀ, ਉਹਦਾ ਜਿਹੜੇ ਭਾਜਪਾ ਦੇ ਕੱਟੜ ਹਿੰਦੂਤਵੀ RSS ਨਾਲ ਸੰਬੰਧਿਤ ਆਗੂ ਆ ਉਹਨਾਂ ਨੇ ਵਿਰੋਧ ਵੀ ਕੀਤਾ। ਤਾਂ ਜਿਹੜੀ ਪਹੁੰਚ ਤੁਸੀਂ ਸਾਰੀ ਗੱਲ ਦੱਸੀ ਕਿ ਸੌਫਟ ਪਹੁੰਚ ਨਹੀਂ ਆ, ਉਹ ਕਾਫੀ ਕੁਛ ਕਰ ਰਹੇ ਆ ਕਿ ਜਿਹੜਾ ਸਿੱਖਾਂ ਨੂੰ ਖਤਮ ਕਰਨ ਦੀ ਜਿਹੜੀ ਉਹਨਾਂ ਦੀ ਲਗਾਤਾਰ ਨੀਤੀ ਆ ਉਸੇ ਦਾ ਹਿੱਸਾ ਆ। ਪਰ ਜੇ ਚੋਣਾਂ ਨੂੰ ਮੱਦੇਨਜ਼ਰ ਰੱਖੀਏ, ਰਵਨੀਤ ਬਿੱਟੂ ਦਾ ਬਿਆਨ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਸੰਦਰਭ ਵਿੱਚ ਆਇਆ ਆ, ਜਾਂ ਇਸ ਤੋਂ ਇਲਾਵਾ ਜਿਹੜਾ ਲਾਲਪੁਰਾ ਕੰਮ ਕਰ ਰਿਹਾ ਆ, ਮਤਲਬ ਉਹ ਸਿੱਖ ਦੇਖਣ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਭਾਜਪਾ ਦੀ ਨੂੰ, ਤਾਂ ਮਤਲਬ ਇਹ ਸਾਰੇ ਜਿਹੜੇ ਫੈਕਟਰ ਨੇ, ਤਾਂ ਤੁਹਾਨੂੰ ਲੱਗ ਰਿਹਾ ਵੀ ਕੀ ਭਾਜਪਾ ਕੋਸ਼ਿਸ਼ ਕਰ ਰਹੀ ਆ ਕਿ ਪੰਜਾਬ ਦੇ ਵਿੱਚ ਆਪਣੀਆਂ ਸੀਟਾਂ ਵੱਡੀ ਗਿਣਤੀ 'ਚੋਂ ਵਧਾ ਕੇ ਤੇ ਸੱਤਾ ਦੇ ਵਿੱਚ ਭਾਈਵਾਲ ਬਣ ਸਕੇ? ਤੇ ਦੂਜਾ ਮੇਰਾ ਨਾਲ ਹੀ ਜੁੜਦਾ ਇਹਦੇ ਸਵਾਲ ਆ ਕਿ ਕੀ ਜਿਹੜੇ ਅਕਾਲੀ ਦਲ ਦਾ ਜਾਂ ਪੁਰਾਣਾ ਜਿਹੜਾ ਬਾਦਲਕਿਆਂ ਦਾ ਢਾਂਚਾ ਆ, ਜਾਂ ਜਿਹੜੇ ਨਵੇਂ ਢਾਂਚੇ ਬਣ ਰਹੇ ਆ, ਕੋਈ ਕੀ ਤੁਹਾਨੂੰ ਲੱਗ ਰਿਹਾ ਕਿ ਕੋਈ ਵੀ ਢਾਂਚਾ ਉਹ ਭਾਜਪਾ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਤੋਂ ਬਾਅਦ ਉਹਦੇ ਨਾਲ ਭਾਈਵਾਲੀ ਲਈ ਇੱਕ ਗਰਾਊਂਡ ਤਿਆਰ ਕਰ ਸਕਦੀ ਆ? ਦੇਖੋ, ਉਹਦੇ ਲਈ ਮੈਂ ਸ਼ਾਇਦ ਪਹਿਲਾਂ ਵੀ ਇਹ ਲਾਸਟ ਪ੍ਰੋਗਰਾਮ 'ਚ ਕੋਟ ਕੀਤਾ ਸੀ, ਅਮਿਤ ਸ਼ਾਹ ਨੂੰ ਇੱਕ ਪ੍ਰੈਸ ਮਿਲਣੀ ਦੇ ਦੌਰਾਨ ਪੱਤਰਕਾਰ ਨੇ ਪੁੱਛਿਆ ਸੀ ਕਿ ਕੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੀ ਸਰਕਾਰ ਬਣਾ ਸਕੇਗੀ, ਤੇ ਉਹਨੇ ਬੜੀ ਗੁਜਰਾਤੀ ਸਟਾਈਲ ਦੀ ਹਿੰਦੀ ਦੇ ਵਿੱਚ ਇਹ ਕਿਹਾ ਸੀ कि इस सृष्टि को ब्रह्मा ने बनाया है और ये सृष्टि बनाने वाला ब्रह्मा भी नहीं जानता कि पंजाब में क्या होने वाला है। सो ये उदी फ्रस्ट्रेशन भी सी, सिख कौम दी रेजिस्टेंस नूं लैफ्ट हैंडेड कंप्लीमेंट भी सी कि उन्हां दे सामदाम दंड भेद दे सारे हथियारां दे बावजूद अजे तक पंजाब इन्हां दे काबू च नहीं आया। हुण दूसरी गल ज़ाहिर है कि एक गल बीजेपी नूं जां इन्हां दी लीडरशिप नूं ये समझ है कि बई जे उन्हां ने पंजाब दे विच खास तौर ते पेंडू जिहड़ा है सिखां दे विच अपनी थां बनानी है ते वड्डे वड्डे जिहड़े ने वो सिख चेहरे उहदा हिस्सा होने चाहिए ने और कैप्टन अमरिंदर जां उस ब्रांड दा ईवन रवनीत बिट्टू नूं भी लैके जाना उसे दा ही हिस्सा सी। हुण जिहड़े लोग कट्टड़ हिंदू तवी सोच दे नाल RSS बैकग्राउंड वाले जिहड़े उत्थे बैठे ने ਉਹਨੂੰ ਰੈਜ਼ਿਸਟ ਵੀ ਕਰਦੇ ਨੇ, ਵਿੱਚੋਂ ਵਿੱਚ ਬੋਲ ਨਹੀਂ ਸਕਦੇ ਕਿਉਂਕਿ ਉੱਥੋਂ ਇਹਨਾਂ ਦਾ ਡਿਸਪਲਿਨ ਦੇ ਨਾਂ ਥੱਲੇ ਵੀ ਔਰ ਅਦਰਵਾਈਜ਼ ਵੀ ਇੰਨੇ ਪਾਵਰਫੁਲ ਹੈ ਮੋਦੀ ਅਮਿਤ ਸ਼ਾਹ ਕਿ ਉਹਨਾਂ ਦੇ ਫੈਸਲਿਆਂ ਤੇ ਉਹ ਕਿੰਤੂ ਪਰੰਤੂ ਨਹੀਂ ਕਰ ਸਕਦੇ। ਪਰ ਇਹ ਜਿਹੜਾ ਇਸ ਕਿਸਮ ਦੀ ਬਿਆਨਬਾਜ਼ੀ ਹੈ ਜਿਵੇਂ ਤੁਸੀਂ ਦੋਨੋਂ ਪੱਖ ਦਿੱਤੇ। ਹੁਣ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਣਾ ਇੱਕ ਇੰਟਰਵਿਊ ਦਿੰਦਾ ਹੈ ਔਰ ਉਸ ਦੇ ਵਿੱਚ ਉਹ ਕਹਿੰਦਾ ਹੈ ਕਿ ਜੀ ਅਲਟੀਮੇਟਲੀ ਬੀਜੇਪੀ ਸਰਕਾਰ ਤਾਂ ਹੀ ਬਣਾ ਸਕੇਗੀ ਕਿ ਅਕਾਲੀ ਦਲ ਜਿਹਦਾ ਮਤਲਬ ਬਾਦਲ ਦਲ ਹੈ ਉਹਦੇ ਨਾਲ ਸਮਝੌਤਾ ਹੋਏ। ਔਰ ਇਸ ਤੋਂ ਪਹਿਲਾਂ ਜੋਤੀ ਮਲਹੋਤਰਾ ਜਿਹੜੀ ਕਾਲਮਨਿਸਟ ਹੈ ਪਪੂਲਰ ਉਹਨਾਂ ਦੀ ਟ੍ਰਿਬਿਊਨ ਦੀ, ਉਹਦੇ ਨਾਲ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਨੇ ਵੀ ਇਹੀ ਗੱਲ ਕਹੀ, ਦੂਸਰੇ ਇੰਟਰਵਿਊਜ਼ ਦੇ ਵਿੱਚ ਵੀ ਇਹੀ ਗੱਲ ਕਹੀ। ਔਰ ਈਵਨ ਕਿਉਂਕਿ ਇਹ ਜਿਹੜੀ ਇਨਰ ਜਦੋਂ ਕਾਂਗਰਸ ਦੇ ਵਿੱਚ ਵੀ ਕੈਪਟਨ ਅਮਰਿੰਦਰ ਦੇ ਨਾਲ ਰਵਨੀਤ ਬਿੱਟੂ MP ਵੀ ਸੀ ਲੁਧਿਆਣੇ ਤੋਂ, ਉਦੋਂ ਵੀ ਇਹ ਸੀ, ਉਦੋਂ ਅਮਰਿੰਦਰ ਨੂੰ ਲੱਗਦਾ ਸੀ ਕਿ ਵੀ ਇਹਨੂੰ ਗਰੂਮ ਕੀਤਾ ਜਾ ਰਿਹਾ ਹੈ ਬੁੱਚੜ ਬੇਅੰਤੇ ਦੀ ਲੈਗੇਸੀ ਨੂੰ ਅੱਗੋਂ ਸਿੱਖਾਂ ਨੂੰ ਮਾਰਨ ਦੇ ਲਈ। ਔਰ ਹੁਣ ਵੀ ਜਦੋਂ ਉਹਨੇ ਰਵਨੀਤ ਬਿੱਟੂ ਦੇ ਸੋਲ ਚੋਣ ਲੜਨ ਦੀ ਗੱਲ
ਨੂੰ ਰਿਡੀਕਿਊਲ ਕਰਦੇ ਆ, ਉਹਨੂੰ ਚੈਪ ਕਿਹਾ ਜਾਂ ਬॉय ਕਿਹਾ ਕਿ ਯੰਗ ਬॉय ਹੈ, ਉਹਨੂੰ ਪਤਾ ਹੀ ਨਹੀਂ ਹੈ ਵੀ ਕੀ ਹੈ। ਸੋ ਇਹ ਕਿਤੇ ਨਾ ਕਿਤੇ ਇਹਨਾਂ ਦਾ ਇਨਰ ਆਪਸ ਦੇ ਵਿੱਚ ਜਿਹੜਾ ਉਹ ਕੰਪੀਟੀਸ਼ਨ ਜਾਂ ਕਿਹਦੀ ਪਹੁੰਚ ਕਿੱਥੋਂ ਤੱਕ ਹੈ ਉਸ ਦੀ ਗੱਲ ਵੀ ਹੈ। ਪਰ ਮੈਂ ਸਮਝਦਾ ਵੀ ਇਹ ਗੱਲ ਸੈਂਟਰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਅਜੇ ਤੱਕ ਉਹਦਾ ਕੋਈ ਵੀ ਐਸਾ, ਹਾਂ ਕੱਲ ਨੂੰ ਕੁਛ ਇਸ ਕਿਸਮ ਦਾ ਇੱਕਦਮ, ਜਿਵੇਂ ਤੁਸੀਂ ਚੰਡੀਗੜ੍ਹ ਦੇ ਹਵਾਲੇ ਨਾਲ ਗੱਲ ਕੀਤੀ ਕਿ ਜੀ ਉਹਨਾਂ ਨੇ ਹਰਿਆਣੇ ਨੂੰ ਵੀ ਕਿਹਾ ਵੀ ਤੁਸੀਂ ਇੱਥੇ ਨਹੀਂ ਆਪਣਾ ਬਣਾਓ, ਜਾਂ ਉਹ ਵਾਪਸ ਲੈ ਲਿਆ, ਜਿਹੜਾ ਵਾਪਸ ਵੀ ਨਹੀਂ ਲਿਆ ਉਹਨਾਂ ਨੇ, ਅਜੇ ਉਹਨੂੰ ਹੋਲਡ ਕੀਤਾ ਜਿਹੜਾ ਕਿ ਯੂਨੀਅਨ ਟੈਰੀਟਰੀ ਬਣਾਉਣ ਦੀ ਲਾਈਨ ਹੈ। ਜੇ ਆਲ ਆਫ ਏ ਸਡਨ ਉਹਨਾਂ ਨੂੰ ਲੱਗੇ, ਜਾਂ ਰਵਨੀਤ ਬਿੱਟੂ ਦੀ ਇਹ ਸਟੇਟਮੈਂਟ ਕਿ ਜੀ ਜੇ ਜਿਹੜਾ ਉਹ ਇੰਜੀਨੀਅਰ ਰਸ਼ੀਦ ਉਹ ਪੈਰੋਲ ਤੇ ਆ ਸਕਦਾ ਵਿੰਟਰ ਜਿਹੜਾ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਲਈ, ਤੇ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ? ਹਾਲਾਂਕਿ ਤੁਸੀਂ ਦੇਖਦੇ ਹੋ ਕਿ ਵੀ ਅੰਮ੍ਰਿਤਪਾਲ ਸਿੰਘ ਬਾਰੇ ਸਭ ਤੋਂ ਜ਼ਿਆਦਾ ਤਿੱਖੀਆਂ ਟਿੱਪਣੀਆਂ ਜਦੋਂ ਕਿ ਉਹ ਅਜੇ ਪੰਜਾਬ ਦੇ ਵਿੱਚ ਹੀ ਐਕਟਿਵ ਸੀ, ਉਹ ਰਵਨੀਤ ਬਿੱਟੂ ਦੀਆਂ ਹੀ ਸੀ। ਸੋ ਇਹਨੂੰ ਮੈਂ ਇਵੇਂ ਹੀ ਦੇਖਦਾ ਕਿ ਵੀ ਇਹਨੂੰ ਵੀ, ਜਿਹਨੂੰ ਅਸੀਂ ਟੈਸਟਿੰਗ ਆਫ ਵਾਟਰਸ ਵੀ ਹੈ ਐਂਡ ਪਲੇਇੰਗ ਔਨ ਬੋਥ ਸਾਈਡਸ ਆਫ ਦਾ ਆਇਲ, ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ, ਦੋਵੇਂ ਪਾਸੇ ਗੁੱਡ ਕਾਪ ਬੈਡ ਕਾਪ ਜਿਹਨੂੰ ਇੱਥੇ ਕਿਹਾ ਜਾਂਦਾ ਹੈ। ਸੋ ਅਲਟੀਮੇਟਲੀ ਜਿਹੜਾ ਤੁਹਾਡਾ ਹੈ ਪਾਰਟ, ਮੈਨੂੰ ਇਹ ਲੱਗਦਾ ਹੈ ਕਿ ਈਵਨ ਤਰਨਤਾਰਨ ਦੀ ਸੀਟ ਦੇ ਉੱਤੇ ਵੀ ਜਿਹੜਾ ਬੀਜੇਪੀ ਨੇ ਲਾਸਟ ਮਿੰਟ ਆਪਣੀਆਂ ਵੋਟਾਂ ਬਾਦਲ ਅਕਾਲੀ ਦਲ ਨੂੰ ਦਵਾਈਆਂ, ਕਿਉਂਕਿ ਉਹਨਾਂ ਨੂੰ ਪਹਿਲਾ ਫੀਅਰ, ਜਿਵੇਂ ਨਤੀਸ਼ ਕੁਮਾਰ ਐਂਡ ਤੱਕ ਉੱਥੇ ਉਹਨਾਂ ਨੇ ਬਿਲਕੁਲ ਡਿਕਲੇਅਰ ਨਹੀਂ ਸੀ ਕੀਤਾ ਕਿ ਵੀ ਇਹਨੂੰ ਚੀਫ ਮਿਨਿਸਟਰ ਜਿਹੜਾ ਉਹ ਬਣਾਉਣਾ, ਲੇਕਿਨ ਵਾਂਸ ਉਹ ਬਣ ਜਾਂਦਾ ਉਹਨਾਂ ਨੂੰ ਲੱਗਾ ਕਿ ਵੀ ਜਿਹੜੀਆਂ ਉਹਨਾਂ ਦੀਆਂ ਵੀ ਸੀਟਾਂ ਨੇ ਉਹਦੇ ਚ ਨਤੀਸ਼ ਕੁਮਾਰ ਲਈ ਜਿਹੜੀ ਗੁੱਡਵਿਲ ਹੈ ਉਹਨੇ ਰੋਲ ਅਦਾ ਕੀਤਾ। ਪਰ ਉਹਨਾਂ ਨੇ ਕਿਹਾ ਜੀ ਠੀਕ ਹੈ, ਜਿਹੜਾ ਹੋਮ ਮਿਨਿਸਟਰੀ ਸਾਡੀ ਹੋਏਗੀ, ਔਰ ਅਸੀਂ ਦੇਖਦੇ ਹਾਂ ਕਿ 50 ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਕਿ ਬੀਜੇਪੀ ਦੇ ਕੋਲ ਹੋਮ ਮਿਨਿਸਟਰੀ, ਔਰ ਉਹ ਹੀ ਬੁਲਡੋਜ਼ਰ ਜਸਟਿਸ ਦੇ ਨਾਂ ਥੱਲੇ ਉਹਨਾਂ ਨੇ ਉਸ ਕਿਸਮ ਦਾ ਹੀ ਫਿਰਕੂ ਜਨੂਨੀ ਜਿਹੜਾ ਬਣਾਇਆ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇੱਕ ਸਟੇਜ ਸੀ ਕਿ ਜਦੋਂ ਬਾਦਲ ਅਕਾਲੀ ਦਲ ਨਾਲ ਇਹਨਾਂ ਦਾ ਅਲਾਈਅੰਸ ਹੁੰਦਾ ਸੀ, 117 ਸੀਟਾਂ ਪੰਜਾਬ ਅਸੈਂਬਲੀ ਦੀਆਂ ਨੇ, 18 ਜਾਂ 19 ਸੀਟਾਂ ਇਸ ਕਿਸਮ ਦੀਆਂ ਨੇ ਜਿੱਥੇ ਹਿੰਦੂ ਮੈਜੋਰਿਟੀ ਵੋਟ ਹੈ, ਔਰ ਇੰਨੀਆਂ ਸੀਟਾਂ ਹੀ ਬਾਦਲ ਦਲ ਇਹਨਾਂ ਦੇ ਲਈ ਛੱਡਦਾ ਸੀ। ਉਹਦੇ ਚੋਂ ਮੈਕਸਿਮਮ ਇੱਕ ਸਟੇਜ ਤੇ ਇਹਨਾਂ ਨੇ 13 ਜਾਂ 14 ਸੀਟਾਂ ਜਿੱਤੀਆਂ। ਔਰ ਬਾਕੀ ਅਕਾਲੀਆਂ ਦਾ ਅਸੀਂ ਸੁਰਜੀਤ ਸਿੰਘ ਬਰਨਾਲੇ ਵੇਲੇ ਦੇਖਦੇ ਹਾਂ, ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇਲੈਕਸ਼ਨ 'ਚ ਆਲਮੋਸਟ 2/3 ਮੈਜੋਰਿਟੀ ਤੱਕ ਪਹੁੰਚ ਗਏ ਸੀ। ਇਸੇ ਤਰ੍ਹਾਂ ਬਾਦਲ ਦੇ ਵੇਲੇ ਵੀ ਇੱਕ ਅੱਧੀ ਵਾਰੀ ਕਾਫੀ ਸੀਟਾਂ ਜਿਹੜੀਆਂ ਨੇ ਉਹ ਹੋਈਆਂ, ਇਹਨਾਂ ਦੇ ਕੋਲ ਜਿਹੜੀ ਇਹ 13-14 ਦਾ ਮਾਰਕ ਨਹੀਂ ਕ੍ਰਾਸ ਕੀਤਾ, ਔਰ ਇਹਨਾਂ ਲਈ ਛੱਡੀਆਂ ਵੀ 17-18 ਜਾਂਦੀਆਂ। ਹੁਣ ਜਦੋਂ ਇਹ ਅਲਾਈਅੰਸ ਦੀ ਗੱਲ ਕਰਦੇ ਨੇ, ਇਹਨਾਂ ਨੂੰ ਇਹ ਪਤਾ ਹੈ ਕਿ ਵੀ ਸਿੱਖ ਵੋਟ ਜੇ ਕੋਈ ਵੀ ਜਿਹੜੀ ਚੇਂਜ ਚਾਹੁੰਦੀ ਹੈ ਜਾਂ ਟਕਰਾਅ ਚਾਹੁੰਦੀ ਹੈ ਦਿੱਲੀ ਦੇ ਨਾਲ ਧਿਰ, ਉਹਦੇ ਵੱਲ ਜਾਂਦੀ ਹੈ ਤੇ ਇਹਨਾਂ ਦਾ ਏਜੰਡਾ ਪ੍ਰਭਾਵਿਤ ਹੁੰਦਾ ਹੈ। ਟਕਰਾਅ ਦੇ ਵਿੱਚ ਆਉਣਾ ਇਹਨਾਂ ਨੂੰ ਲੱਗਦਾ ਵੀ ਸਿੱਖਾਂ ਦੇ ਨਾਲ, ਖਾਸ ਤੌਰ ਤੇ ਡਾਇਸਪੋਰਾ ਦੀ ਵੱਧਦੀ ਤਾਕਤ, ਇੰਡੀਆ ਦਾ ਆਲਰੇਡੀ ਡਿੱਗਿਆ ਗ੍ਰਾਫ ਇੰਟਰਨੈਸ਼ਨਲ ਲੈਵਲ ਤੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਇਹਨਾਂ ਦਾ ਐਕਸਪੋਜ਼ ਹੋਣਾ, ਖਾਲਿਸਤਾਨ ਰੈਫਰੈਂਡਮ ਦੀ ਮੂਵ, ਔਰ ਪੰਜਾਬ ਦੇ ਵਿੱਚ ਵੀ ਜਿਵੇਂ ਸਟੂਡੈਂਟ ਐਜੀਟੇਸ਼ਨ ਨੇ, ਯੂਥ ਪਾਵਰ ਜਿਹਦੇ ਵਿੱਚ ਬੱਚੇ ਬੱਚੀਆਂ ਨੇ ਆਪਣੀ ਡਿਫਾਈਨਸ ਦਿੱਤੀ ਹੈ। ਸੋ ਇਹਨਾਂ ਨੂੰ ਵੀ ਸਟੇ ਬੈਕ ਜਾਂ ਸੈਕੰਡ ਪਲਾਨ ਇਹਨਾਂ ਦੀ ਇਹੀ ਹੈ। ਇਹ ਗੱਲਾਂ ਭਾਵੇਂ ਤਿੱਖੀਆਂ ਕਰਨਗੇ ਗੁੱਡ ਕਾਪ ਬੈਡ ਕਾਪ ਵਾਂਗੂ, ਲੇਕਿਨ ਇਨ ਦਾ ਐਂਡ ਮੈਨੂੰ ਇਹ ਲੱਗਦਾ ਹੈ ਕਿ ਬਾਦਲ ਅਕਾਲੀ ਦਲ ਦੇ ਨਾਲ ਇਹਨਾਂ ਦਾ ਅਲਾਈਅੰਸ ਹੋਏਗਾ, ਲੇਕਿਨ ਇਸ ਵਾਰ 17-18 ਸੀਟਾਂ ਨਹੀਂ, ਇਹ ਵੱਡੇ ਪਾਰਟਨਰ ਦੇ ਤੌਰ ਤੇ ਵੀ ਨਹੀਂ ਤਾਂ ਐਜ਼ ਇਕੁਅਲਸ ਬਰਾਬਰ ਦੇ ਤੌਰ ਤੇ ਰੱਖਣਗੇ। ਔਰ ਇਵੇਂ ਹੀ ਜਿਹੜਾ ਹੁਣ ਤੱਕ ਤਾਂ ਜੋ ਮਹਿਕਮੇ ਜਿਹੜੇ ਅਕਾਲੀ ਇਹਨਾਂ ਨੂੰ ਫੜਾਉਂਦੇ ਸੀ ਉਹ ਫੜ ਲੈਂਦੇ ਸੀ, ਫਿਰ ਇਹ ਉਵੇਂ ਹੀ, ਕਿਉਂਕਿ ਇਹਨਾਂ ਨੂੰ ਇਹ ਲੱਗੇਗਾ ਵੀ ਇਹ ਇੱਕ ਸਟੈਪ ਅੱਗੇ ਆਉਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਹੀ ਵਾਪਸ ਬਾਦਲ ਕਿਆਂ ਨੂੰ ਲਿਆਈਏ। ਹਾਲਾਂਕਿ ਤੁਹਾਨੂੰ ਔਰ ਇਹ ਜੇ ਉਹਦੇ ਚ ਬਾਦਲ ਕਿਆਂ ਨੂੰ ਵੀ ਵਿਕਰਮ ਮਜੀਠਾ ਆਲਰੇਡੀ ਬਿਹਾਈਂਡ ਬਾਰ ਹੈ, ਜ਼ਮਾਨਤ ਡਿਨਾਈ ਹੋਈ ਹੈ। ਮੀਡੀਆ 'ਚ ਵੀ ਖਬਰਾਂ ਪਲਾਂਟ ਹੋ ਰਹੀਆਂ ਨੇ ਕਿ ਸੁਖਬੀਰ ਬਾਦਲ ਨੂੰ ਵੀ ਜੇ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਾਂ ਹੋਰ ਅਕਾਲੀਆਂ ਦੇ ਉੱਤੇ, ਕਿਉਂਕਿ ਇਹ ਸਾਰੇ ਕਾਣੇ ਨੇ, ਚੋਰ ਨੇ, ਫਾਈਲਾਂ ਇਹਨਾਂ ਦੀਆਂ ਕੋਲ ਨੇ। ਔਰ ਇਹੀ ਕਾਰਨ ਹੈ ਕਿ ਵੀ ਅਸੀਂ ਜਿਹੜਾ ਅਕਾਲੀ ਦਲ ਦਾ ਇਤਿਹਾਸ, ਜਿਹੜਾ ਅਕਾਲੀ ਦਲ ਨਿਕਲੇ ਮੋਰਚਿਆਂ ਚੋਂ ਹੈ। ਹੁਣ ਤੁਸੀਂ ਦੇਖੋ ਵੀ 42 ਸਾਲ ਹੋ ਗਏ, ਲਾਸਟ ਮੋਰਚਾ ਧਰਮਯੁੱਧ ਮੋਰਚਾ ਹੈ, ਔਰ ਉਸ ਤੋਂ ਬਾਅਦ ਜਿਹੜਾ ਜੂਨ 84 ਤੋਂ ਬਾਅਦ ਅਕਾਲੀ ਦਲ ਨੇ ਕੋਈ ਪੰਜਾਬ ਦੇ ਹੱਕਾਂ ਹਿੱਤਾਂ ਦੇ ਲਈ ਕਿਸੇ ਮੁੱਦੇ ਤੇ ਵੀ ਮੋਰਚਾ ਨਹੀਂ ਲਾਇਆ। ਔਰ ਉਹੀ ਪਾਵਰ ਕਿਸਾਨ ਮੋਰਚੇ 'ਚ ਜਾਂ ਸਟੂਡੈਂਟ ਐਜੀਟੇਸ਼ਨ 'ਚੋਂ ਸਾਨੂੰ ਨਜ਼ਰ ਆਈ।
ਸੋ ਜ਼ਾਹਰ ਹੈ ਕਿ ਇਹਨਾਂ ਨੂੰ ਬਿਲਕੁਲ ਉਹਨਾਂ ਨੇ ਨਿਸਲ ਕੀਤਾ ਹੋਇਆ, ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਹਾਂ, ਇਹਨਾਂ ਨੂੰ ਉਭਾਰ ਕੇ ਜਿਹੜੀ, ਔਰ ਮੈਨੂੰ ਇਹ ਲੱਗਦਾ ਵੀ ਜਿਉਂ-ਜਿਉਂ 2027 ਅਗਲਾ ਵਰਾ ਕ੍ਰੂਸ਼ਲ ਹੋਏਗਾ 2026 ਦਾ, ਉਸ ਦੇ ਵਿੱਚ ਕੁਝ ਹੋਰ ਡਿਵੈਲਪਮੈਂਟਸ ਵੀ ਹੋ ਸਕਦੀਆਂ ਨੇ। ਔਰ ਨੇੜੇ ਜੇ ਆ ਕੇ ਜਿਹੜਾ ਇੱਕ ਗੁੱਡ ਕੌਪ ਵਾਂਗ ਰਵਨੀਤ ਬਿੱਟੂ ਦਾ ਅੰਮ੍ਰਿਤਪਾਲ ਤੇ ਬਿਆਨ ਹੈ, ਜਾਂ ਚੰਡੀਗੜ੍ਹ ਜਾਂ ਬੰਦੀ ਸਿੰਘ ਦੂਜੇ ਮੁੱਦੇ ਨੇ, ਉਹਨਾਂ ਦੇ ਉੱਤੇ ਬੀਜੇਪੀ ਜਿਹੜਾ ਉਹ ਨਰਮ ਰਵੱਈਆ ਅਖਤਿਆਰ ਕਰ ਸਕਦੀ ਹੈ ਔਰ ਉਹਦੀ ਗੁੱਡਵਿਲ ਨੂੰ ਜੋੜ ਕੇ ਫਿਰ ਜਿਹੜੇ ਇਕਬਾਲ ਲਾਲਪੁਰੇ ਵਰਗੇ ਔਰ ਇਹ ਦੂਸਰੇ ਜਿਹੜੇ ਇਸ ਕਿਸਮ ਦੇ ਵਿੱਚ ਰੱਖੇ ਹੋਏ ਨੇ, ਜਿਨ੍ਹਾਂ ਨੂੰ ਦੀ ਗਰੂਮਿੰਗ ਇਹਦੇ ਪੁਲਿਸ ਅਫਸਰ ਹੁੰਦਿਆਂ ਹੀ, ਔਰ ਤੁਸੀਂ ਇਹ ਦੇਖੋਗੇ ਵੀ ਇਹਨਾਂ ਦਾ ਜਦੋਂ ਤੁਸੀਂ ਨੈਰੇਟਿਵ ਦੀ ਜਾਂ ਐਸਿਮੀਲੇਸ਼ਨ ਦੀ ਨੀਤੀ ਅਪਣਾਉਣ ਦੀ ਗੱਲ, ਇਹ ਇਸ ਲੈਵਲ ਦੇ ਉੱਤੇ ਇਹਨੇ ਕੰਮ ਕੀਤਾ ਹੋਇਆ। ਇਕਬਾਲ ਦੀਆਂ ਤੁਸੀਂ ਕਿਤਾਬਾਂ ਵੀ ਦੇਖੋਗੇ ਕਿ ਜੀ ਹਿੰਦੂਆਂ ਦੇ ਨਾਲ ਬ੍ਰਾਹਮਣ ਭਲਾ ਹੈ ਤੇ ਫਲਾਣਾ ਤੇ ਢਿਮਕਾ ਹਾਲਾ, ਰੂਹਾਨੀਅਤ ਦੇ ਤੌਰ ਤੇ ਜਾਂ ਅਸੀਂ ਉਸ ਨੂੰ ਇੱਕ ਡਿਫਰੈਂਟ ਐਂਗਲ ਤੋਂ ਦੇਖਦੇ ਹਾਂ, ਪਰ ਇਸ ਨੈਰੇਟਿਵ ਨੂੰ ਹੀ ਪ੍ਰਮੋਟ ਕੀਤਾ ਗਿਆ। ਔਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਮੈਨੂੰ ਇਹ ਲੱਗਦਾ ਹੈ ਵੀ ਬੀਜੇਪੀ ਔਰ ਬਾਦਲ ਅਕਾਲੀ ਦਲ ਅਗੇਨ, ਕਿਉਂਕਿ ਇਹਨਾਂ ਨੂੰ ਬਾਦਲ ਅਕਾਲੀ ਦਲ ਦੇ ਏਜੰਡੇ ਦੇ ਉੱਤੇ ਕੋਈ ਵੀ ਅਦਰ ਦੈਨ ਕਿ ਕਿਸਾਨ ਮੋਰਚਾ ਇਹਨਾਂ ਸਟਰੋਂਗ ਸੀ, ਇਹਨਾਂ ਦੀ ਮਜਬੂਰੀ ਬਣ ਗਈ ਕਿ ਇਹਨਾਂ ਨੂੰ ਹਰਸਿਮਰਤ ਕੌਰ ਨੂੰ ਅਸਤੀਫਾ ਦੇਣਾ ਪਿਆ। ਅਦਰਵਾਈਜ਼ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾ ਕੇ 3 ਖੇਤੀ ਕਾਨੂੰਨ ਸਿੱਖਾਂ ਦੇ ਪੰਜਾਬ ਦੇ ਹੱਕ 'ਚ ਨੇ, ਇਹਨਾਂ ਨੇ ਐਡਵਰਟਾਈਜ਼ ਕੀਤਾ। ਸੌਦਾ ਸਾਹਿਬ ਦੇ ਮਾਮਲੇ 'ਚ 92 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਦੇ ਬਜਟ 'ਚੋਂ ਮੀਡੀਆ ਲਈ ਦਿੱਤਾ ਕਿ ਜੀ ਇਹ ਬਹੁਤ ਵਧੀਆ ਹੋ ਗਿਆ, ਮਾਫੀਨਾਮਾ ਹੋ ਗਿਆ, ਫਲਾਣਾ ਹੋ ਗਿਆ। ਸੋ ਇਹਨਾਂ 'ਚ ਹੁਣ ਵੀ ਅਸੀਂ ਦੇਖ ਰਹੇ ਹਾਂ ਵੀ ਇਹ ਜ਼ੁਬਾਨੀ ਕਲਾਮੀ ਗੱਲਬਾਤ ਕਰਨਗੇ, ਪਰ ਇਹ ਟਕਰਾਅ 'ਚ ਨਹੀਂ ਆਉਣਗੇ ਕਦੇ ਵੀ। ਔਰ ਅਲਟੀਮੇਟਲੀ ਮੈਨੂੰ ਲੱਗਦਾ ਵੀ ਬੀਜੇਪੀ ਦੇ ਨਾਲ ਅਲਾਈਅੰਸ ਕਰਨਾ ਇਹਨਾਂ ਦੋਨਾਂ ਨੂੰ ਹੀ ਸੂਟ ਕਰਦਾ ਹੈ, ਭਾਵੇਂ ਇਸ 'ਚੋਂ ਕੌਮ ਦਾ ਬੇੜਾ ਗਰਕ ਹੁੰਦਾ ਹੈ। ਬਿਲਕੁਲ ਡਾਕਟਰ ਸਾਹਿਬ, ਮੈਂ ਹੁਣ ਇਸ ਇੰਟਰਵਿਊ ਦਾ ਜਿਹੜਾ ਮੇਰਾ ਹੁਣ ਲਗਭਗ ਆਖਰੀ ਸਵਾਲ ਆ ਕਿ ਤੁਸੀਂ ਗੱਲ ਕੀਤੀ ਆ ਕਿ ਅਕਾਲੀ ਦਲ ਜਿਹੜਾ ਆ ਉਹਦਾ ਜਿਹੜਾ ਸਫ਼ਰ ਰਿਹਾ ਖਾਸ ਤੌਰ ਤੇ 84 ਤੋਂ ਬਾਅਦ, ਉਹ ਬਿਲਕੁਲ ਮੋਰਚੇ ਲਾਉਣੀ ਜਿਵੇਂ ਛੱਡ ਗਿਆ ਜਾਂ ਭੁੱਲ ਗਿਆ ਅਸੀਂ ਕਹਿ ਸਕਦੇ ਹਾਂ। ਤੇ ਉਹਦੇ ਵਿੱਚ ਜਿਹੜੀ ਉਸੇ ਦਾ ਕਾਰਨ ਰਿਹਾ ਕਿ ਜਿਹੜੀ ਸਿੱਖ ਪੋਲਿਟਿਕਸ ਆ ਉਹ ਡਿਸਕ੍ਰੈਡਿਟ ਵੀ ਹੋਈ, ਸਿੱਖ ਪੋਲਿਟਿਕਸ ਨਿਘਾਰ ਵੱਲ ਵੀ ਗਈ ਆ ਪੰਜਾਬ 'ਚ, ਤੇ ਉਹਦੇ 'ਚ ਇੱਕ ਖਲਾਅ ਪੈਦਾ ਹੋਇਆ। ਹੁਣ ਜਿਹੜਾ ਉਹ ਖਲਾਅ ਆ ਉਹਦੇ 'ਚੋਂ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਉਭਾਰਿਆ ਗਿਆ, ਵਿਕਾਸ ਦੇ ਨਾਂ ਤੇ ਸਿੱਖ ਮੁੱਦੇ, ਪੰਜਾਬ ਦੇ ਮੁੱਦੇ ਜਿਹੜੇ ਆ ਉਹ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਕਿਸਾਨ ਸੰਘਰਸ਼ ਦੇ ਦੌਰਾਨ ਵੀ, ਤੇ ਹੁਣ ਖਾਸ ਤੌਰ ਦੇ ਉੱਤੇ ਜਿਹੜੀ ਨੌਜਵਾਨ ਪੀੜ੍ਹੀ ਨੇ ਜਿਵੇਂ ਦਾ ਡਿਫਾਈਨਸ ਦਿਖਾਇਆ ਆ ਸਟੂਡੈਂਟ ਐਜੂਕੇਸ਼ਨ ਦੇ ਵਿੱਚ, ਸਟੂਡੈਂਟ ਮੂਵਮੈਂਟ ਦੇ ਵਿੱਚ, ਤਾਂ ਉਹਦੇ 'ਚੋਂ ਇਹ ਗੱਲ ਸਥਾਪਿਤ ਹੋਈ ਆ ਕਿ ਪੰਜਾਬ ਦੇ ਜਿਹੜੇ ਲੋਕ ਆ ਉਹ ਇਸ ਜਿਹੜੀ ਪੋਲੀਟੀਕਲ ਐਸਟੈਬਲਿਸ਼ਮੈਂਟ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਰਾਹੀਂ, ਉਹਦੇ ਤੋਂ ਸੰਤੁਸ਼ਟ ਨਹੀਂ ਆ। ਤਾਂ ਹੁਣ ਜਿਹੜੀ ਅਗਲੀ ਕੋਈ ਵੀ ਉਸਾਰੀ ਆ ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਅਕਾਲੀ ਦਲ ਦਾ ਬਦਲ, ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਨਵਾਂ ਬਣਾਇਆ ਗਿਆ ਇੱਕ, ਤੇ ਦੂਜੇ ਪਾਸੇ ਅਮਰਪਾਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਵਾਰਸ ਪੰਜਾਬ ਦੇ ਅਕਾਲੀ ਦਲ ਆ, ਤੇ ਹੋਰ ਵੀ ਜਿਹੜੇ ਕੁਝ ਜਿਹੜੀਆਂ ਜਥੇਬੰਦੀਆਂ ਨੇ ਉਹ ਪੰਜਾਬ ਦੇ ਵਿੱਚ ਇਸ ਸਮੇਂ ਸਰਗਰਮ। ਪਰ ਇਹ ਸਾਰੀਆਂ ਧਿਰਾਂ ਜਿਹੜੀਆਂ ਉਹ ਵੀ ਉਹਨਾਂ ਦੀ ਜਿਹੜੀ ਪਹੁੰਚ ਆ ਉਹ ਵੀ ਇਹ ਲੱਗ ਰਿਹਾ ਕਿ ਜਿਵੇਂ ਚੋਣਾਂ ਲੜਨ ਦੀ ਹੀ ਪਹੁੰਚ ਹੁੰਦੀ ਹੈ, ਕਿ ਸਾਰੀਆਂ ਪਾਰਟੀਆਂ ਦਾ ਜਿਹੜਾ ਸਾਰਾ ਜ਼ੋਰ ਆ ਉਹ ਇਸ ਗੱਲ ਤੇ ਲੱਗਿਆ ਹੋਇਆ ਕਿ ਚੋਣ ਲੜੀ ਜਾਵੇ, ਚੋਣ ਜਿੱਤੀ ਜਾਵੇ। ਪਰ ਜਿਹੜੀ ਮੋਰਚੇ ਆ, ਜੇ ਬਾਦਲ ਅਕਾਲੀ ਦਲ ਨੇ ਕੋਈ ਮੋਰਚਾ ਨਹੀਂ ਲਾਇਆ, ਪਰ ਜਿਹੜੇ ਉਹਦੇ ਬਦਲ ਦੇ ਵਜੋਂ ਜਿਹੜੇ ਅਕਾਲੀ ਦਲ ਸਾਹਮਣੇ ਆ ਰਹੇ ਆ, ਮੋਰਚਾ ਉਹਨਾਂ ਦਾ ਵੀ ਕੋਈ ਨਹੀਂ ਨਜ਼ਰ ਆ ਰਿਹਾ। ਹਾਲਾਂਕਿ ਮੁੱਦੇ ਸਾਰੇ ਉੱਥੇ ਹੀ ਖੜੇ ਆ ਪੰਜਾਬ ਦੇ, ਜੋ 1984 ਤੋਂ ਪਹਿਲਾਂ ਧਰਮ ਯੁੱਧ ਮੋਰਚਾ ਜਿਹਨਾਂ ਮੰਗਾਂ ਦੇ ਲਈ ਲੱਗਿਆ, ਮੰਗਾਂ ਸਾਰੀਆਂ ਉੱਥੇ ਹੀ ਨੇ। ਤਾਂ ਤੁਸੀਂ ਇਹਦੇ ਪਿੱਛੇ ਕੀ ਕਾਰਨ ਮੰਨ ਰਹੇ ਹੋ ਕਿ ਕੀ ਜਿਹੋ ਜੀ ਸਿਰਫ ਚੋਣਾਂ ਲੜਨ ਦੀ ਸਿਆਸਤ ਨਵੇਂ ਧੜੇ ਜਾਂ ਨਵੀਆਂ ਧਿਰਾਂ ਕਰ ਰਹੀਆਂ ਨੇ, ਉਹਦੇ ਨਾਲ ਸਿਆਸਤ ਦੇ ਵਿੱਚ ਜਿਹੜਾ ਪੈਦਾ ਹੋਇਆ ਖਲਾਅ ਆ ਭਰਿਆ ਜਾ ਸਕਦਾ, ਤੇ ਜੇ ਉਹ ਨਹੀਂ ਭਰਿਆ ਜਾ ਸਕਦਾ ਤਾਂ ਇਹ ਧਿਰਾਂ ਮੋਰਚੇ ਕਿਉਂ ਨਹੀਂ ਲਾ ਰਹੀਆਂ? ਦੇਖੋ, ਤੁਹਾਡੇ ਸਵਾਲ ਨੂੰ ਰਿਸਪੌਂਡ ਕਰਨ ਤੋਂ ਪਹਿਲਾਂ ਜਦੋਂ ਅਸੀਂ ਐਸਿਮੀਲੇਸ਼ਨ ਦੀ ਗੱਲ ਕਰ ਰਹੇ ਸੀ ਕਿ ਹਿੰਦੂ ਤਵੀਆਂ ਦੀ ਲਾਈਨ ਸਿੱਖਾਂ ਨੂੰ ਐਸਿਮੀਲੇਟ ਕਰਨ ਦੀ ਹੈ, ਮੈਨੂੰ ਕੁਦਰਤੀ ਮੇਰੇ ਜ਼ਿਹਨ 'ਚ ਉਹ ਸਰ ਕਪੂਰ ਸਿੰਘ ਹੋਰਾਂ ਦੀ ਇੱਕ ਲਿਖਤ ਸਾਚੀ ਸਾਖੀ 'ਚ ਜਿਹੜੀ ਉਹਨਾਂ ਨੇ ਦਿੱਤੀ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਸਮੁੰਦਰੀ ਜਹਾਜ਼ਾਂ ਦੇ ਵਿੱਚ ਹੀ ਸਫ਼ਰ ਹੁੰਦਾ ਸੀ, ਇੰਗਲੈਂਡ ਨੂੰ ਉਹ ਜਾ ਰਹੇ ਸੀ, ਉਦੋਂ ਉੱਥੇ ਸਟੂਡੈਂਟ ਸਨ, ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵੀ ਉਸੇ ਜਹਾਜ਼ ਦੇ ਵਿੱਚ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਉਹ ਸਫ਼ਰ ਕਰ ਰਹੇ ਸੀ। ਔਰ ਇਹ ਜਿਹੜਾ ਆਪਸੀ ਗੱਲਬਾਤ ਦਾ ਇੱਕ ਵਿਸ਼ਾ ਉਹਨਾਂ ਨੇ ਦਿੱਤਾ ਸਾਚੀ ਸਾਖੀ ਸਰ ਕਪੂਰ ਸਿੰਘ ਹੋਰਾਂ ਨੇ, ਕਿ ਉਹਨਾਂ ਨੇ ਮੈਨੂੰ ਦੇਖਿਆ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਆ ਮੁੰਡਿਆ ਤੁਹਾਨੂੰ ਚਾਹ ਪਾਣੀ ਪਿਆਵਾਂ। ਔਰ ਕਹਿੰਦੇ ਜਦੋਂ ਬੈਠ ਗਏ ਤੇ ਉਹਨਾਂ ਨੇ ਮੈਨੂੰ ਇਹ ਸਵਾਲ ਕੀਤਾ ਹੈ
ਕਿ ਇਸਲਾਮ ਨੇ ਸਿੱਖਾਂ ਦਾ ਸੱਜਾ ਹੱਥ ਫੜਿਆ ਹੋਇਆ ਹੈ, ਪਰ ਸਿੱਖ ਮੂੰਹ ਜਿਹੜਾ ਹੈ ਉਹ ਹਿੰਦੂਆਂ ਵੱਲ ਰੱਖਦੇ ਨੇ। ਇਹਦੀ ਕੀ ਵਜ੍ਹਾ ਹੈ? ਤੇ ਸਰ ਸਾਹਿਬ ਨੇ ਜਿਹੜਾ ਜਵਾਬ ਦਿੱਤਾ, ਉਹਨਾਂ ਨੇ ਅੰਗਰੇਜ਼ੀ 'ਚ ਲਿਖਿਆ। ਉਹਨਾਂ ਨੇ ਕਿਹਾ ਵੀ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਇਹ ਰੂਹਾਨੀ ਜੁਜ਼ ਨਹੀਂ ਹੈ, ਇਹ ਹਿਸਟਰੀ ਦਾ ਜਿਹੜੀ ਪ੍ਰੀਡਿਸਪੋਜੀਸ਼ਨ ਹੈ, ਇਤਿਹਾਸ ਨੇ ਇਵੇਂ ਬਣਾ ਦਿੱਤਾ ਹੈ। ਔਰ ਇਸ ਦੇ ਜਵਾਬ 'ਚ ਮਿਸਟਰ ਜਿਨ੍ਹਾਂ ਨੇ ਕਿਹਾ ਕਿ ਯੂ ਹੈਵ ਸਪੋਕਨ ਪ੍ਰੋਫਾਉਂਡਲੀ, ਕਿ ਤੂੰ ਬੜੀ ਡੂੰਘੀ ਗੱਲ ਕੀਤੀ ਹੈ। ਸੋ ਮੈਂ ਇਹ ਸਮਝਦਾ ਵੀ ਭਾਵੇਂ ਅਸੀਂ 18ਵੀਂ ਸਦੀ 'ਚ ਇੱਕ ਸਦੀ ਸਾਡਾ ਜਿਹੜਾ ਸੰਘਰਸ਼ ਸੀ ਆਪਣੀ ਹੋਂਦ ਦਾ, ਪੋਲੀਟੀਕਲ ਪਾਵਰ ਦਾ, ਉਹ ਦਿੱਲੀ ਦੀ ਮੁਗਲਿਆ ਸਲਤਨਤ ਨਾਲ ਹੋਏ ਜਾਂ ਦਰਾ ਖੈਬਰ ਪਾਰ ਦੇ ਧਾੜਵੀਆਂ ਦੇ ਨਾਲ, ਅਬਦਾਲੀ ਤੇ ਉਹਦੀ ਨਸਲ ਦੇ ਨਾਲ ਹੋਏ, ਉਹਦੇ 'ਚ ਅਸੀਂ ਇਸਲਾਮ ਦੇ ਨਾਲ ਕੋਈ ਲੜਾਈ ਨਹੀਂ ਸੀ, ਲੜਾਈ ਉਸ ਰਜੀਮ ਨਾਲ ਸੀ। ਲੇਕਿਨ ਕਿਉਂਕਿ ਹਿੰਦੂ ਐਜ਼ ਏ ਕੋ-ਸਲੇਵ ਜਿਹੜਾ ਹੈ ਉਹ ਸਾਰੇ ਦਾ ਇੱਕ ਬੈਕ ਦੇ ਉੱਤੇ ਸੀ। ਔਰ ਜਿਹਨੂੰ ਫਿਰ ਇੱਕ ਅਮਰੀਕਨ ਹਿਸਟੋਰੀਅਨ ਨੇ ਇੱਕ ਵਾਰ ਕਿਹਾ ਵੀ ਇਹ ਜਿਹੜੀ ਸਿੱਖੀ ਦਾ ਚਿਹਰਾ ਵੀਜ਼ਾ-ਵੀ ਇਸਲਾਮ ਹੈ, ਉਹ ਤਾਂ ਪੂਰੀ ਤਰ੍ਹਾਂ ਚਿਜ਼ਲ ਆਊਟ ਹੋ ਗਿਆ, ਕਿ ਉਹਦੇ 'ਚ ਮਰਜ ਹੋਣ ਜਾਂ ਉਹਨਾਂ ਦਾ ਪ੍ਰਭਾਵ ਕਬੂਲਣ ਦੀ ਗੱਲ ਨਹੀਂ ਰਹੀ। ਲੇਕਿਨ ਪਿੱਠ ਪਿੱਛੇ ਜਿਹੜੇ ਇਹ ਬੈਠੇ ਸੀ, ਇਹਨਾਂ ਨੇ ਪਿੱਛੇ ਜਿਹੜੇ ਨੇ ਉਹ ਆਪਣੇ ਜਿਹੜੇ ਨੇ ਉਹ ਧੱਬੇ ਛੱਡ ਦਿੱਤੇ ਨੇ। ਸੋ ਮੈਂ ਇਹ ਸਮਝਦਾ ਵੀ ਸਾਡੇ ਲਈ ਇਹ ਵੀ ਇੱਕ ਪਾਰਟ ਹੈ ਜਦੋਂ ਅਸੀਂ ਕਲਚਰਲ ਐਸਿਮੀਲੇਸ਼ਨ ਦੀ ਗੱਲ ਕਰਦੇ ਹਾਂ। ਔਰ ਇਹੀ ਕਾਰਨ ਸੀ ਕਿ ਜੇ ਨਾਨਕਸ਼ਾਹੀ ਕੈਲੰਡਰ ਦਾ ਪੁੱਜ ਕੇ ਵਿਰੋਧ RSS ਨੇ ਕੀਤਾ, ਉਹਨਾਂ ਦਾ ਮੁਖੀ ਅੰਮ੍ਰਿਤਸਰ ਆ ਕੇ ਉਹਨੇ ਰਿਜੈਕਟ ਕੀਤਾ, ਕਿਉਂਕਿ ਉਹਨੂੰ ਇਹ ਹੁੰਦਾ ਕਿ ਜਿਹੜੀਆਂ ਫੈਸਟੀਵਿਟੀਜ਼ ਨੇ, ਜੇ ਹੋਲਾ ਮਹੱਲਾ ਸਿੱਖਾਂ ਦਾ ਸੈਪਰੇਟ ਹੁੰਦਾ ਹੈ, ਹੋਲੀ ਨਾਲ ਉਹ ਦੀਵਾਲੀ ਦੀ ਤਾਂ ਬੰਦੀ ਛੋੜ ਹੁੰਦਾ ਹੈ, ਡਿਫਰੈਂਟ ਡੇਟਾ ਹੁੰਦੀਆਂ ਨੇ, ਡਿਫਰੈਂਟ ਕੈਲੰਡਰ ਹੈ, ਡਿਫਰੈਂਟ ਪਾਰਟ ਹੈ, ਤੇ ਜਿਹੜਾ ਉਹਨਾਂ ਦਾ ਇਨਫਲੂਐਂਸ ਦਾਇਰਾ ਹੈ ਉਹਦੇ ਚੋਂ ਸਿੱਖ ਨਿਕਲ ਜਾਂਦੇ ਨੇ। ਔਰ ਉਹਨਾਂ ਨੇ 8-9 ਸਾਲ ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਲਾਗੂ ਹੋਣ ਦੇ ਬਾਵਜੂਦ ਵਾਪਸ ਲਿਆ ਕੇ ਹਿੰਦੂ ਕੈਲੰਡਰ ਦੇ ਵਿੱਚ ਹੀ ਸਾਨੂੰ ਥੋਪਿਆ। ਸੋ ਇਸ ਲਈ ਸਾਡਾ ਇੱਕ ਤਬਕਾ ਜਿਹੜਾ ਕਿ ਇਸ ਪ੍ਰਭਾਵ ਨੂੰ ਕਬੂਲਦਾ ਹੈ, ਉਹਦਾ ਕੁਝ ਇਹ ਕਲਚਰਲ ਡੋਮੀਨੈਂਸ ਵੀ ਰੀਜ਼ਨ ਹੈ। ਔਰ ਪਿਛਲੇ ਪੀਰੀਅਡ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਇੱਕ ਬਾਬਾ ਕਲਚਰ ਖੜਾ ਹੋਇਆ, ਜਿਨ੍ਹਾਂ ਨੇ ਬਿਲਕੁਲ, ਔਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਤਾਬਦੀ ਸ਼ਹੀਦੀ ਸ਼ਤਾਬਦੀ ਮੌਕੇ, ਜਿਹੜਾ ਅਰਧ ਸ਼ਤਾਬਦੀ ਮੌਕੇ ਵੀ ਦੇਖਿਆ ਵੀ ਉਹ ਕਿਵੇਂ ਹਾਵੀ ਰਹੇ। ਔਰ ਨੈਰੇਟਿਵ ਜਿਹੜਾ ਹਿੰਦ ਦੀ ਚਾਦਰ ਦੇ ਥੱਲੇ ਉਹਨਾਂ ਨੇ ਸ੍ਰਿਸ਼ਟੀ ਦੀ ਚਾਦਰ ਜਾਂ ਧਰਮ ਦੀ ਚਾਦਰ ਉਹਨੂੰ ਕਿਵੇਂ ਡਿਲੂਟ ਕੀਤਾ। ਸੋ ਪਹਿਲਾ ਪਾਰਟ ਤਾਂ ਇਹ ਸਮਝਣ ਵਾਲੀ ਗੱਲ ਹੈ ਵੀ ਇਹ ਡਿਫਿਕਲਟ ਪ੍ਰੋਸੈਸ ਹੈ। ਡਾਇਸਪੋਰਾ ਸਿੱਖ ਕਿਉਂਕਿ ਉਸ ਹਿੰਦੂ ਕਲਚਰਲ ਡੋਮੀਨੈਂਸ ਚੋਂ ਨਿਕਲ ਕੇ, ਬੇਸ਼ੱਕ ਇੱਥੇ ਸਾਡੇ ਸਾਹਮਣੇ ਵੈਸਟਰਨ ਕਲਚਰ ਜਾਂ ਸੋ ਕਾਲਡ ਸੈਕੂਲਰਿਜ਼ਮ ਦੇ ਥੱਲੇ ਏਥੀਇਸਟ ਕਲਚਰ ਦਾ ਪ੍ਰਭਾਵ ਹੈ, ਲੇਕਿਨ ਇੱਥੇ ਤੁਹਾਨੂੰ ਸਿੱਖੀ ਦਾ ਨਿਖਾਰ ਨਜ਼ਰ ਆਉਂਦਾ ਹੈ। ਗੁਰਦੁਆਰਿਆਂ ਦੇ ਨੈਟਵਰਕ ਦੇ ਵਿੱਚ, ਨੈਰੇਟਿਵ ਦੇ ਵਿੱਚ ਵੀ ਇਹੀ ਕਾਰਨ ਹੈ ਕਿ ਜਿਹੜੇ ਉੱਥੋਂ ਵਾਲੇ ਨੈਰੇਟਿਵ ਵਾਲੇ ਨੇ ਇੱਥੇ ਆ ਕੇ ਉਹਨਾਂ ਦੀ ਬਹੁਤੀ ਦਾਲ ਨਹੀਂ ਗਲਦੀ ਹੈ। ਹੁਣ ਦੂਸਰਾ ਪਾਸਾ ਜਿਹੜਾ ਦੇਖੋ, ਮੋਰਚਾ ਲਫ਼ਜ਼ ਆਪਣੇ ਆਪ ਦੇ ਵਿੱਚ ਫਾਈਟ ਨੂੰ ਰਿਪਰੈਜ਼ੈਂਟ ਕਰਦਾ ਹੈ। ਮੋਰਚਾ ਸੰਭਾਲ ਲਿਆ, ਮੋਰਚਾ ਜਿਹੜਾ ਹੈ ਉਹ ਸਾਡੇ ਪਾਰਟ ਦਾ ਹਿੱਸਾ ਹੈ ਜਿਹਦੇ 'ਚ ਅਸੀਂ ਰੈਜ਼ਿਸਟ ਕਰਨਾ। ਦੂਸਰਾ, ਤੇ ਜਦੋਂ ਤੁਹਾਡਾ ਮੰਤਵ ਹੀ ਕੁਰਸੀ ਹਾਸਲ ਕਰਨਾ ਹੈ, ਔਰ ਕੁਰਸੀ ਹਾਸਲ ਕਰਨ ਦੇ ਲਈ ਚਾਪਲੂਸੀ, ਗੱਦਾਰੀ, ਵਿਕਣਾ, ਵਿਕਾਣਾ, ਖਰੀਦਣਾ, ਇਹ ਕੋਈ ਮੈਟਰ ਨਹੀਂ ਕਰਦਾ। ਸੋ ਇਹਦੇ 'ਚ ਪਹਿਲੀ ਗੱਲ ਤਾਂ ਮੈਂ ਇਹ ਦੱਸਦੇ ਹਾਂ ਕਿ ਜਿਹਨਾਂ ਧਿਰਾਂ ਦਾ ਤੁਸੀਂ ਜ਼ਿਕਰ ਕੀਤਾ, ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ, ਜਾਂ ਉਸ ਤੋਂ ਇਲਾਵਾ ਵੀ ਕੋਈ ਜਿਹੜੀਆਂ ਅਕਾਲੀਆਂ ਦੇ ਨਾਲ ਜਿਹੜੀਆਂ ਭਾਈਵਾਲ ਰਹੀਆਂ ਹਲਵੇ ਮਾਂਡੇ ਵੇਲੇ, ਔਰ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਇਹਨਾਂ ਦਾ ਜਹਾਜ਼ ਡੁੱਬਣ ਵਾਲਾ ਹੈ ਤੇ ਨਿਕਲ ਕੇ ਉਹਨਾਂ ਨੇ ਆਪਣੇ ਆਪ ਨੂੰ ਕੋਈ ਸੁਧਾਰਵਾਦੀ ਬਣ ਗਿਆ, ਕੋਈ ਦੂਜਾ, ਇਹ ਇੱਕੋ ਹੀ ਨਸਲ ਹੈ, ਉੱਥੋਂ ਹੀ ਆਏ ਨੇ। ਔਰ ਇਹਦੇ 'ਚ ਵੀ ਸੁਖਦੇਵ ਸਿੰਘ ਢੀਂਡਸੇ ਤੋਂ ਲੈ ਕੇ ਤੁਸੀਂ ਇਹ ਦੇਖੋਗੇ ਕਿ ਇਹਨਾਂ ਨੂੰ ਵੀ ਪਹਿਲਾਂ ਬੀਜੇਪੀ ਨੇ ਆਪਣੇ ਤੌਰ ਤੇ ਟਰਾਈ ਕੀਤੀ। ਔਰ ਮੈਂ ਸਮਝਦਾ ਵੀ ਇਹਨਾਂ ਧਿਰਾਂ ਦੇ ਨਾਲ ਅਮਿਤ ਸ਼ਾਹ ਜਾਂ ਦੂਸਰੀ ਉਸੇ ਪੋਲਿਟਿਕਸ ਦਾ ਹਿੱਸਾ ਨੇ। ਹੁਣ ਜਿਹੜੀਆਂ ਸਾਡੀਆਂ ਧਿਰਾਂ ਨੇ ਜਿਨ੍ਹਾਂ ਦੇ ਵਿੱਚ ਦਲ ਖਾਲਸਾ ਜ਼ਾਹਰ ਹੈ, ਉਹਨਾਂ ਨੇ ਤੇ ਖਿੱਚ ਕੇ ਲਾਈਨ ਲਈ ਹੋਈ ਹੈ, ਉਹ ਤਾਂ ਇਸ ਨਤੀਜੇ ਤੇ ਪਹੁੰਚੇ ਕਿ ਜੀ ਇਸ ਸਿਸਟਮ 'ਚੋਂ ਸਾਡਾ ਕੁਝ ਨਹੀਂ ਨਿਕਲਣਾ। ਪਰ ਉਹ ਜਿਹੜੇ ਨੇ ਮੌਕੇ ਦੇ ਮੁਤਾਬਕ ਯੋਗ ਕੈਂਡੀਡੇਟ ਦੀ ਮਦਦ ਵੀ ਕਰ ਦਿੰਦੇ ਨੇ, ਲੇਕਿਨ ਉਹਨਾਂ ਦੀ ਸਿਧਾਂਤਕ ਪੋਜੀਸ਼ਨ ਇਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਥੱਲੇ ਉਹ ਖਾਲਿਸਤਾਨ ਦੀ ਗੱਲ ਵੀ ਕਰਦੇ ਨੇ, ਲੈਕਚਰ ਵੀ ਕਰਦੇ ਨੇ। ਖਾਲਿਸਤਾਨ ਦੇ ਉੱਤੇ ਜਿਹੜਾ ਹੈ ਉਹ ਆਪਣਾ ਜਿਵੇਂ ਦੀਨਾ ਕਾਂਗੜ ਹੁਣ ਦੇ ਕੱਢ 'ਚ ਵੀ ਉਹਨਾਂ ਨੇ ਦਿੱਤਾ ਹੈ, ਲੇਕਿਨ ਉਹ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਚੋਣਾਂ ਵੀ ਲੜਦੇ ਨੇ।
ਲੇਕਿਨ ਉਸ ਚੋਣਾਂ ਦੇ ਸਿਸਟਮ 'ਚ ਕਿੰਨਾ ਸਾਡਾ ਕਾਜ਼ ਐਡਵਾਂਸ ਹੋਇਆ। ਪਰ ਮੈਂ ਫਿਰ ਵੀ ਸਮਝਦਾ ਵੀ ਮੈਂ ਦੀਪ ਸਿੱਧੂ ਦੇ ਇਸ ਕਥਨ ਦੇ ਨਾਲ ਸਹਿਮਤ ਹਾਂ ਕਿ ਸਾਨੂੰ ਕੋਈ ਵੀ ਜਿਹੜਾ ਪਿੜ ਹੈ ਉਹ ਖਾਲੀ ਨਹੀਂ ਛੱਡਣਾ ਚਾਹੀਦਾ। ਸੋ ਉਹਨਾਂ ਨੂੰ ਤੁਸੀਂ ਖਾਲੀ ਨੂੰ ਭਰਨ ਵਾਲਾ ਕਹਿ ਸਕਦੇ ਹੋ, ਕੋਈ ਡਿਸਾਈਸਿਵ ਗੱਲ ਵਾਲੀ ਨਹੀਂ। ਭਾਈ ਅੰਮ੍ਰਿਤਪਾਲ ਸਿੰਘ ਸ਼ਾਇਦ ਬਹੁਤੇ ਮੇਰੇ ਨਾਲ ਸਹਿਮਤ ਨਾ ਹੋਣ, ਮੈਨੂੰ ਅਜੇ ਵੀ ਇਹ ਨਜ਼ਰ ਆਉਂਦਾ ਹੈ ਕਿ ਇਨ ਸਪਾਈਟ ਆਫ ਕਿ ਉਹਨਾਂ ਦੀਆਂ ਗਲਤੀਆਂ ਜਾਂ ਗੁਸਤਾਖੀਆਂ ਜਾਂ ਦਿਲਵਦੀਆਂ ਜਾਂ ਦੂਜੀਆਂ ਉਹਦੇ ਬਾਰੇ ਦੋ ਰਾਵਾਂ ਹੋ ਸਕਦੀਆਂ ਨੇ, ਮੈਨੂੰ ਲੱਗਦਾ ਹੈ ਕਿ ਵੀ ਕਿਉਂਕਿ ਉਹ ਨੌਜਵਾਨੀ ਦੇ ਉਭਾਰ ਨੂੰ ਏਜੰਸੀਆਂ ਨੇ ਵੀ ਨੋਟਿਸ ਕੀਤਾ, ਸਿੱਖ ਕੌਮ ਦਾ ਉਤਸ਼ਾਹ, ਖਾਲਸਾ ਵਹੀਰ, ਡਰੱਗਸ ਤੋਂ ਛੁਟਕਾਰਾ, ਅੰਮ੍ਰਿਤ ਛਕਣਾ ਔਰ ਪੋਲੀਟੀਕਲ ਜਿਹੜਾ ਨਿਸ਼ਾਨੇ ਵੱਲ, ਹਾਲਾਂਕਿ ਉਹਦੇ ਤੇ ਉਹ ਡਗਮਗਾਹਟ ਵੀ ਹੈ। ਔਰ ਆਉਣ ਵਾਲੇ ਪੀਰੀਅਡ 'ਚ ਜਦੋਂ ਤੱਕ ਉਹ ਬਾਹਰ ਆ ਕੇ ਆਪਣੀ ਪੋਜੀਸ਼ਨ ਨੇ, ਔਰ ਇੱਕ ਗੱਲ ਇਹਦੇ 'ਚੋਂ ਸਾਨੂੰ ਇਹ ਸਮਝ ਲੈਣੀ ਚਾਹੀਦੀ ਹੈ, ਔਰ ਇਹ ਗੱਲ ਮੈਨੂੰ ਯਾਦ ਹੈ ਕਿ ਜੂਨ 84 ਤੋਂ ਬਾਅਦ ਇੱਕ ਬਹੁਤ ਸਿਆਣੇ ਸੱਜਣ ਬਜ਼ੁਰਗ ਉਹਨਾਂ ਨੇ ਕਿਹਾ ਕਿ ਵੀ ਦੇਖੋ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਖਾਲਿਸਤਾਨ ਦੀ ਸਪਿਨ ਸੈੱਟ ਕਰ ਦਿੱਤੀ ਹੈ। ਹੁਣ ਸਿੱਖਾਂ ਦਾ ਇਤਮਾਦ ਜਾਂ ਸਿੱਖਾਂ ਦੀ ਅਗਵਾਈ ਉਹੀ ਬੰਦਾ ਕਰ ਸਕੇਗਾ ਜਾਂ ਉਸੇ ਤੇ ਹੀ ਸਿੱਖ ਇਤਵਾਰ ਕਰਨਗੇ ਜਿਹੜਾ ਮਰਨ ਦੇ ਲਈ ਤਿਆਰ ਹੋਏ। ਹੁਣ ਜ਼ਾਹਰ ਹੈ ਕਿ ਬੇਖੌਫ ਹੋ ਕੇ ਕੌਮ ਦੇ ਜਿਹੜਾ ਨਿਸ਼ਾਨੇ ਨੂੰ ਅੱਗੇ ਤੋਰਨਾ। ਸੋ ਮੈਂ ਸਮਝਦਾ ਵੀ ਉਸ ਤੋਂ ਬਾਅਦ ਈਵਨ ਪੋਲੀਟੀਕਲ ਅਰੀਨਾ ਦੇ ਵਿੱਚ ਜੇ ਅਸੀਂ ਫੇਲਿਅਰ ਵੀ ਕਹਿਣੀ ਹੋਏ, ਉਹ ਭਾਈ ਜਸਵੀਰ ਸਿੰਘ ਰੋਡੇ ਦੀ ਹੋਈ ਜਾਂ ਜਥੇਦਾਰ ਰਣਜੀਤ ਸਿੰਘ ਦੀ ਹੋਈ ਜਾਂ ਪ੍ਰੋਫੈਸਰ ਦਰਸ਼ਨ ਸਿੰਘ ਦੀ ਹੋਈ ਜਾਂ ਅਲਟੀਮੇਟਲੀ ਡਾਕਟਰ ਸੋਹਣ ਸਿੰਘ ਦੀ ਹੋਈ, ਕਿਉਂਕਿ ਉਹ ਜਿਹੜੀ ਖਾਲਿਸਤਾਨ ਦੀ ਸਪਿਨ ਨਾਲ ਜੁੜੀ ਹੋਈ ਗੱਲ ਹੈ ਔਰ ਬੇਖੌਫ ਹੋ ਕੇ ਲੜਨ ਮਰਨ ਦੀ ਭਾਵਨਾ ਹੈ, ਉਸ ਤੋਂ ਜਿਹੜਾ ਵੀ ਕਿਨਾਰਾ ਕਰੇਗਾ। ਔਰ ਮੈਂ ਸਮਝਦਾ ਹਾਂ ਵੀ ਇਹ ਇੱਕ ਟੈਸਟ ਜ਼ਰੂਰ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ, ਜਦੋਂ ਕਿ ਅਜੇ ਸਾਲ ਡੇਢ ਸਾਲ ਵਿੱਚ ਬਾਕੀ ਹੈ, ਇੱਕ ਤਾਂ ਗੱਲ, ਕਿਉਂਕਿ ਮੈਂ ਵੀ ਜਿਹੜਾ ਸਟੈਂਸ ਦਲ ਖਾਲਸਾ ਦਾ ਹੈ ਜਾਂ ਸਾਡਾ ਪੰਥਕ ਕਮੇਟੀ ਦਾ ਜਾਂ ਜੁਝਾਰੂ ਲਹਿਰ ਦਾ ਰਿਹਾ ਕਿ ਭਾਰਤੀ ਸਿਸਟਮ ਦੇ ਵਿੱਚ ਨੋ ਮੈਟਰ ਤੁਸੀਂ 13 ਦੇ 13 MP ਵੀ ਪੰਜਾਬ ਚੋਂ ਭੇਜ ਦਿਓ, ਤੁਸੀਂ ਸਰਕਾਰ ਬਣਾ ਲਓ। ਹੁਣ ਇਹਦੇ 'ਚ ਮੈਂ ਜੇ ਉਹਦਾ ਕੰਪੈਰੀਜ਼ਨ ਕਰਨਾ ਹੋਏ ਕਿ ਸਾਡੇ ਤੋਂ ਵੀ ਪਹਿਲਾਂ ਆਪਣੀ ਆਈਡੈਂਟੀਟੀ ਨੂੰ ਲੈ ਕੇ ਔਰ ਆਜ਼ਾਦੀ ਤੱਕ ਦੀ ਗੱਲ, ਅਸਾਮ ਗੰਢ ਜਿਹੜੀ ਉਹਨਾਂ ਦੀ ਨੌਜਵਾਨਾਂ ਦੀ ਸੀ, ਪ੍ਰਫੁੱਲਾ ਮਹੰਤਾ ਦੇ ਥੱਲੇ ਗਣ ਪਰਿਸ਼ਦ ਆਸ਼ੂ ਜਿਹਨੂੰ ਕਹਿੰਦੇ ਸੀ, ਉਹਨਾਂ ਨੇ ਅਕੋਰਡ ਵੀ ਕਰ ਲਿਆ। ਅਕੋਰਡ ਪਾਰਲੀਮੈਂਟਰੀ ਲੈਵਲ ਤੇ ਕੋਈ ਰਾਜੀਵ ਲੌਂਗੋਵਾਲ ਅਕੋਰਡ ਵਰਗਾ ਨਹੀਂ ਸੀ, ਉਹਦੇ ਕਲੌਜ਼ ਵੀ ਆ ਗਏ। ਉਹਦਾ ਹਿੱਸਾ ਸੀ ਇੱਕ ਕਿ 1971 ਕੱਟ ਆਫ ਡੇਟ ਮੰਨ ਲਈ ਗਈ ਕਿ ਉਸ ਤੋਂ ਪਹਿਲਾਂ ਜੋ ਆਇਆ ਉਹ ਅਸਾਮੀ ਹੈ, ਉਸ ਤੋਂ ਬਾਅਦ ਕੋਈ ਹਿੰਦੂ ਹੈ, ਮੁਸਲਮਾਨ ਹੈ, ਬੰਗਲਾਦੇਸ਼ ਤੋਂ ਆਇਆ ਕਿ ਕਿਸੇ, ਉਹਨਾਂ ਦਾ ਕੋਈ ਹੱਕ ਨਹੀਂ ਹੈ। ਹੁਣ ਜਦੋਂ ਕਿ ਇਹਨਾਂ ਨੇ CAA ਕਾਨੂੰਨ ਪਾਸ ਕੀਤਾ, ਉਹਦੇ 'ਚ ਉਹਨਾਂ ਨੇ ਕਿਹਾ ਜੀ ਇਹਨਾਂ ਮੁਲਕਾਂ ਤੋਂ ਆਉਣ ਵਾਲੇ ਹਿੰਦੂਆਂ ਨੂੰ ਜਿਹੜਾ ਉਹ ਰਾਹਤ ਹੋਏਗੀ। ਅਸਾਮ 'ਚ ਵੀ ਉਹ ਹੋਇਆ। ਹੁਣ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਉਹਨਾਂ ਨੇ ਅਸਾਮ ਸਟੂਡੈਂਟ ਮੂਵਮੈਂਟ ਵਾਲਿਆਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਕੀਤੀ ਹੈ ਕਿ ਭਾਈ ਇਹ ਜਿਹੜੀ ਹੁਣ ਵਾਲਿਆਂ ਨੇ ਲਾ CAA ਦੇ ਥੱਲੇ ਉਹਦਾ ਕੱਟ ਆਫ ਡੇਟ 2018 ਬਣਾਤੀ ਵੀ 50 ਸਾਲ 'ਚ ਜਿੰਨੇ ਆਏ ਨੇ ਉਹ ਵੀ ਉਹਦਾ ਹਿੱਸਾ ਬਣ ਜਾਣਗੇ। ਔਰ ਇਹ ਸੁਪਰੀਮ ਕੋਰਟ ਦੇ ਸਾਹਮਣੇ ਗੱਲ ਗਈ ਹੈ। ਔਰ ਮੈਂ ਸਮਝਦਾ ਹਾਂ ਵੀ ਅਸਾਮ ਦੇ ਵਿੱਚ ਇਹ ਤਜਰਬਾ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਜੀ ਦੇਖੋ ਅਸੀਂ ਅਕੋਰਡ ਕਰ ਲਿਆ, ਜਿਹੜਾ ਸਾਡਾ ਮੁੱਦਾ ਸੀ ਕਿ ਜੀ ਅਸੀਂ ਜਿਹੜਾ ਉਹ ਕੱਟ ਆਫ ਡੇਟ 1971 ਰੱਖ ਕੇ ਕਿਸੇ ਹੋਰ ਨੂੰ ਨਹੀਂ ਮੰਨਾਂਗੇ। ਸਰਕਾਰ ਵੀ ਜਿਹੜੀ ਅਸਾਮੀ ਆਸ਼ੂ ਜੋ ਦੂਜਿਆਂ ਨੇ ਬਣਾ ਲਈ, ਸਰਕਾਰ ਤੋਂ ਕੀ ਕੰਮ ਕਰਵਾਇਆ ਉਹਨਾਂ ਨੇ? ਉਹਨਾਂ ਮੁੰਡਿਆਂ ਨੂੰ ਹੀ ਮਾਰਿਆ ਜਿਹੜੇ ਉਹਨਾਂ ਦਾ ਹਿੱਸਾ ਸੀ। ਔਰ ਜਿਹੜਾ ਮੁੱਦਾ ਸੀ ਮੂਲ ਤੌਰ ਦੇ ਉੱਤੇ 50 ਸਾਲ ਬਾਅਦ ਉੱਥੇ ਕਾ ਕੇ ਫੇਰ ਖੜਾ ਹੋ ਗਿਆ ਕਿ ਨੌਨ ਅਸਾਮੀ ਜਿਹੜੇ ਨੇ ਉਹਨਾਂ ਨੂੰ ਅਸਾਮ ਦੇ ਵਿੱਚ ਜਿਹੜਾ ਉਹ ਐਂਟਰੀ ਦਿੱਤੀ ਜਾ ਰਹੀ ਹੈ। ਸੋ ਮੈਂ ਇਹ ਉਦਾਹਰਣ ਇਸ ਲਈ ਕਹਿ ਰਿਹਾ ਕਿ ਪੰਜਾਬ 'ਚ ਕਈ ਵਾਰੀ ਇਹ ਕਿਹਾ ਜਾਂਦਾ ਹੈ ਕਿ ਜੀ ਜੇ ਬਾਈਕਾਟ ਨਾ ਕਰਦੇ ਸਰਕਾਰ ਬਣਾ ਲੈਂਦੇ। ਮੈਂ ਕਿਹਾ ਜੀ ਅਸਾਮ 'ਚ ਬਣਾਈ ਸੀ, ਅਸਾਮ 'ਚ ਦੇਖ ਲਓ ਪ੍ਰਫੁੱਲਾ ਮਹੰਤਾ ਨੇ ਫਿਰ ਆਪਣਿਆਂ ਨਾਲ ਹੀ ਕੀ ਕੀਤਾ ਤੇ ਜਿਹੜਾ ਮੁੱਦਾ ਸੀ ਉਹਦਾ ਕੀ ਹਾਲ ਹੈ। ਸੋ ਮੈਂ ਸਮਝਦਾ ਵੀ ਮੇਰੀ ਪੋਜੀਸ਼ਨ ਵੀ ਇਸ ਮਾਮਲੇ ਦੇ ਵਿੱਚ ਬਿਲਕੁਲ ਕਲੀਅਰ ਹੈ ਕਿ ਇਸ ਸਿਸਟਮ 'ਚੋਂ ਸਾਡੇ ਲਈ ਕੁਝ ਨਹੀਂ ਨਿਕਲਣਾ। ਪਰ ਕਿਉਂਕਿ ਕੁਝ ਲੋਕਾਂ ਨੂੰ ਪੜਾਵਾਰ ਸਮਝ ਆਉਂਦੀ ਹੈ, ਸ਼ਾਇਦ ਇਸੇ ਲਈ ਦੀਪ ਸਿੱਧੂ ਨੇ ਗੱਲ ਕਹੀ ਕਿ ਜੀ ਸਾਨੂੰ ਪਿੰਡ ਖਾਲੀ ਨਹੀਂ ਛੱਡਣਾ ਚਾਹੀਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਮੌਕੇ ਦੇ ਉੱਤੇ ਔਰ ਪੰਜਾਬ ਦੇ ਵਿੱਚ ਜਿਹੜੀ ਤਬਦੀਲੀ ਹੁੰਦੀ ਹੈ ਉਹ ਅਖੀਰਲੇ ਦਿਨਾਂ 'ਚ ਹੀ ਹੁੰਦੀ ਹੈ। ਕਈ ਵਾਰ ਹੁਣ ਵੀ ਕੌਣ ਸੋਚ ਸਕਦਾ ਸੀ ਕਿ ਫਰੀਦਕੋਟ ਤੋਂ ਸਰਬਜੀਤ ਸਿੰਘ ਜਿੱਤ ਸਕਦਾ ਹੈ ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ, ਤੇ ਚਲੋ ਖਡੂਰ ਸਾਹਿਬ ਉਹਨਾਂ ਦਾ
ਜਿਹੜਾ ਉਹ ਆਪਣਾ ਹਲਕਾ ਵੀ ਸੀ ਕਿਸੇ ਹੱਦ ਤੱਕ। ਇਹੀ ਅਸੀਂ ਦੇਖਦੇ ਹਾਂ ਕਿ 1999 ਦੇ ਵੇਲੇ ਵੀ ਜਿਹੜੀ ਸਾਰੀਆਂ ਜਿੰਨੇ 5 6 7 8 MP ਜਿਹੜੇ ਸੰਘਰਸ਼ ਪੱਖੀ ਸੀ, ਜਿਹੜੇ ਜੇਲ੍ਹਾਂ 'ਚ ਬੈਠੇ ਸੀ, ਉਹ ਅਖੀਰਲੇ ਦਿਨਾਂ 'ਚ ਉਹ ਵੇਵ ਬਣੀ। 92 ਦੇ ਵਿੱਚ ਵੀ ਜਿਹੜੀ ਬਾਈਕਾਟ ਦੀ ਵੇਵ ਸੀ ਅਖੀਰਲੇ ਦਿਨਾਂ 'ਚ ਬਣੀ। ਸੋ ਮੈਨੂੰ ਲੱਗਦਾ ਵੀ ਇਲੈਕਟੋਰਲ ਪੋਲਿਟਿਕਸ ਤਾਂ ਅਜੇ ਬਹੁਤ ਲੰਬਾ ਵਕਤ ਪਿਆ, ਕੀ ਹੋਏਗਾ ਕੀ ਨਹੀਂ ਹੋਏਗਾ। ਪਰ ਮੈਨੂੰ ਲੱਗਦਾ ਵੀ ਐਗਜ਼ਿਸਟਿੰਗ ਲੀਡਰਸ਼ਿਪ, ਉਹ ਭਾਵੇਂ ਅਕਾਲੀਆਂ ਵਾਲੀ ਜਿਹੜੀ ਭਗੌੜੀ ਹੈ ਬਿਲਕੁਲ ਆਪਣੇ ਹੱਕਾਂ ਲਈ ਮੋਰਚਾ ਲਾਉਣ ਤੋਂ, ਜਾਂ ਜਿਹੜੀ ਸਾਡੀ ਜਿਹਨਾਂ ਨੂੰ ਅਸੀਂ ਆਪਣੇ ਸੰਘਰਸ਼ ਦੀ ਲੀਡਰਸ਼ਿਪ ਕਹਿੰਦੇ ਹਾਂ, ਮੈਨੂੰ ਲੱਗਦਾ ਵੀ ਇਹ ਹੁਣ ਉਸ ਲਿਹਾਜ਼ ਨਾਲ ਸਮੇਂ ਦੇ ਹਾਣ ਦੇ ਨਹੀਂ ਰਹੇ। ਜਿਵੇਂ ਆਲ ਆਫ ਅ ਸਡਨ ਇਹ ਸਟੂਡੈਂਟ ਸਟਰਗਲ ਚੋਂ ਜਿਹੜੀ ਹੈ ਉਹ ਲੀਡਰਸ਼ਿਪ ਨਿਕਲੀ, ਇਸੇ ਤਰ੍ਹਾਂ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਕੈਨ ਹੋਪ ਕਿ ਜਿਹੜੀ ਹੈ ਉਹ ਯੂਥ ਲੀਡਰਸ਼ਿਪ ਜਿਹੜੀ ਸਮਝਦੀ ਹੈ, ਜਿਹਦੇ ਕੋਲ ਕੋਈ ਕੰਪਲੈਕਸ ਨਹੀਂ ਹੈ, ਇਨਫੀਰੀਅਰਿਟੀ ਕੰਪਲੈਕਸ ਨਹੀਂ ਹੈ, ਕੋਈ ਗਰੀਡ 'ਚ ਨਹੀਂ ਨੇ, ਕੋਈ ਲਾਲਚ ਦੇ ਵਿੱਚ ਨਹੀਂ ਫਸੇ ਹੋਏ, ਔਰ ਉਹ ਮਰਨ ਦੇ ਭੈ ਤੋਂ ਵੀ ਮੁਕਤ ਨੇ। ਔਰ ਮੈਂ ਸਮਝਦਾ ਵੀ ਹੋਪ ਹੀ ਕਰ ਸਕਦੇ ਹਾਂ ਇਹਨੂੰ। ਤੁਸੀਂ ਭਾਵੇਂ ਇਹ ਵੀ ਕਹਿ ਸਕਦੇ ਹੋ ਕਿ ਜੀ ਇਹ ਇੱਕ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਪਰ ਮੈਂ ਇਹ ਸਮਝਦਾ ਵੀ ਪੰਜਾਬ 'ਚ ਉਹ ਕੁਝ ਵਾਪਰਦਾ ਹੈ ਜਿਸ ਨੂੰ ਅਸੀਂ ਗੁਰੂ ਦੀ ਕਲਾ ਕਰਕੇ ਜਾਣਦੇ ਹਾਂ। 18ਵੀਂ ਸਦੀ ਦੇ ਇਤਿਹਾਸ ਤੋਂ, ਬੰਦਾ ਸਿੰਘ ਬਹਾਦਰ, ਇਸ ਸਾਰੇ ਤੋਂ ਜੇ ਪੀਰੀਅਡ ਨੂੰ ਅਸੀਂ ਦੇਖੀਏ ਤੇ ਇੱਕਦਮ ਮੌਕੇ ਦੇ ਉੱਤੇ ਬਹੁਤ ਕੁਝ ਐਸਾ ਵਾਪਰ ਜਾਂਦਾ ਹੈ। ਲੀਡਰਸ਼ਿਪ ਉਸ ਚੋਂ ਹੀ ਐਮਰਜ ਹੁੰਦੀ ਹੈ। ਜਿਵੇਂ 18ਵੀਂ ਸਦੀ ਦੇ ਸਾਡੇ ਸਟਾਲਵਾਰਟ, ਭਾਵੇਂ ਪਹਿਲਾਂ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਵੱਲੋਂ ਜਿਨ੍ਹਾਂ ਨੂੰ ਜਥੇਦਾਰ ਬਣਾ ਕੇ ਭੇਜਿਆ ਗਿਆ, ਉਹਨਾਂ ਦੀ ਅਗਵਾਈ ਸੀ, ਫਿਰ ਇੱਕ ਵੱਡਾ ਗੈਪ ਸੀ। ਪਰ ਅਸੀਂ ਇਹ ਦੇਖਦੇ ਹਾਂ ਕਿ ਫਿਰ 1730 ਤੋਂ ਲੈ ਕੇ 1764 ਤੱਕ ਪਹੁੰਚਦੇ ਆ, ਉਹਨਾਂ ਆਮ ਚੋਂ ਹੀ ਜਿਹੜੇ ਉਹ ਯੋਧੇ ਨਿਕਲੇ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ, ਸਰਦਾਰ ਚੜ੍ਹਤ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਇਹ ਜਿਹੜੇ ਨੇ ਉਹਨਾਂ ਨੇ ਲਾਹੌਰ ਵੀ ਫਤਿਹ ਕੀਤਾ, ਦਿੱਲੀ ਵੀ ਫਤਿਹ ਕੀਤੀ। ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਗੁਰੂ ਦੀ ਕਲਾ ਵਾਪਰਦੀ ਹੈ ਸਿੱਖ ਕੌਮ ਦੇ ਵਿੱਚ, ਔਰ ਲੀਡਰਸ਼ਿਪ ਜਿਹੜੀ ਹੈ ਉਹ ਸਪੌਂਟੇਨੀਅਸਲੀ ਵੀ ਐਮਰਜ ਹੋ ਸਕਦੀ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ, ਜਿਹੜੀ ਵਿਕੀ ਹੋਈ ਨਹੀਂ ਹੋਏਗੀ, ਝੁਕੀ ਹੋਈ ਨਹੀਂ ਹੋਏਗੀ, ਔਰ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਦਿੱਲੀ ਦਰਬਾਰ ਦੇ ਕੋਲ ਜਿਹੜੀਆਂ ਉਹ ਵੇਚੀਆਂ ਨਹੀਂ ਹੋਣਗੀਆਂ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਗੁਰੂ ਦੀ ਕਲਾ ਵਰਤਦੀ ਆ ਪੰਜਾਬ ਦੇ ਵਿੱਚ, ਹੈਰਾਨਕੁਨ ਕਰਨ ਵਾਲੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਨੇ, ਵਾਪਰਨ ਦੀਆਂ ਸੰਭਾਵਨਾਵਾਂ ਨੇ। ਤੇ ਅਮਿਤ ਸ਼ਾਹ ਖੁਦ ਜਿਹੜੀ ਗੱਲ ਨੂੰ ਕਹਿ ਰਿਹਾ ਵੀ ਜਿਹੜੀ ਗੱਲ ਬ੍ਰਹਮਾ ਨੂੰ ਵੀ ਨਾ ਪਤਾ, ਬ੍ਰਹਮਾ ਵੀ ਨਹੀਂ ਜਾਣਦਾ, ਸ਼ਾਇਦ ਉਹੀ ਗੁਰੂ ਦੀ ਕਿਰਪਾ ਆ ਕਿ ਬ੍ਰਹਮਾ ਵੀ ਜਿਹੜਾ ਆ ਗੁਰੂ ਦੀ ਜਿਹੜੀ ਕਲਾ ਆ ਉਹਨੂੰ ਨਹੀਂ ਸਮਝ ਸਕਦਾ। ਤੇ ਇਹ ਜਿਹੜੇ ਹਾਲਾਤ ਪੰਜਾਬ ਦੇ ਬਣ ਰਹੇ ਨੇ ਉਹਦੇ ਬਾਰੇ ਅਸੀਂ ਗੱਲਬਾਤ ਕੀਤੀ ਆ ਕਿ ਪੰਜਾਬ ਦੇ ਵਿੱਚ ਇਸ ਸਮੇਂ ਭਾਜਪਾ ਦੀ ਜਿਹੜੀ ਨੀਤੀ ਆ ਉਹ ਜਿੱਥੇ ਸਿੱਖਾਂ ਨੂੰ ਇੱਕ ਪਾਸੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਅਸੀਂ ਤੁਹਾਡੇ ਪ੍ਰਤੀ ਨਰਮ ਆ, ਤੇ ਕਾਂਗਰਸ ਦੇ ਨਾਲ ਜਿਹੜਾ ਸਿੱਖਾਂ ਦਾ ਨਸਲਕੁਸ਼ੀ ਵਾਲਾ ਸਾਰਾ ਦੌਰ ਰਿਹਾ ਉਹਦੇ ਚੋਂ ਕਾਂਗਰਸ ਨੂੰ ਆਈਸੋਲੇਟ ਉਹਦੇ ਰਾਹੀਂ ਕਰ ਰਹੇ ਆ। ਪਰ ਜਿਹੜੀ ਕਾਂਗਰਸ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਭਾਜਪਾ ਦੀ ਭਾਈਵਾਲਤਾ ਰਹੀ ਆ ਉਹ ਸਾਰੇ ਸਿੱਖ ਜਾਣਦੇ ਨੇ। ਤੇ ਇਸ ਤੋਂ ਇਲਾਵਾ ਜਿਹੜਾ ਭਾਜਪਾ ਦਾ ਪ੍ਰੋਜੈਕਟ, ਜਿਹਨੂੰ ਡਾਕਟਰ ਸਾਹਿਬ ਨੇ ਬੜਾ ਹੀ ਡੂੰਘਾਈ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਮਝਾਇਆ ਕਿ ਜਿਹੜਾ ਸਿੱਖਾਂ ਦੀ ਪਛਾਣ ਨੂੰ ਖਤਮ ਕਰਨਾ, ਉਹਨੂੰ ਜਜ਼ਬ ਕਰਨਾ, ਤੇ ਉਹ ਭਾਵੇਂ ਅਸਿਮੀਲੇਸ਼ਨ ਦੇ ਰਾਹੀਂ ਹੋਵੇ, ਭਾਵੇਂ ਉਹ ਐਲੀਮੀਨੇਸ਼ਨ ਅਸੀਂ ਵਿਦੇਸ਼ਾਂ ਦੇ ਵਿੱਚ ਦੇਖੀਆਂ ਨੇ। ਸਿੱਖ ਜਿਹੜੇ ਡਾਇਸਪੋਰਾ ਸਿੱਖ ਲੀਡਰਸ਼ਿਪ ਦੀਆਂ ਨੇ ਉਹ ਪਿਛਲੇ ਸਾਲਾਂ ਦੇ ਵਿੱਚ ਭਾਜਪਾ ਨੇ ਕੀਤੀਆਂ ਨੇ, ਭਾਜਪਾ ਦੀ ਸਰਕਾਰ ਨੇ। ਤੇ ਇਹ ਸਾਰੀਆਂ ਚਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਜਿਹੜਾ ਆ ਸੁਚੇਤ ਰਹਿਣਾ ਚਾਹੀਦਾ। ਤੇ ਨਾਲ ਹੀ ਜਿਹੜੀ ਇੱਕ ਆਸ ਦੀ ਕਿਰਨ ਪਿਛਲੇ ਮੋਰਚਿਆਂ ਦੇ ਵਿੱਚੋਂ, ਸੰਘਰਸ਼ਾਂ ਦੇ ਵਿੱਚੋਂ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਆ ਕਿ ਇੱਕ ਸਪੌਂਟੇਨੀਅਸ ਲੀਡਰਸ਼ਿਪ ਜਿਹੜੀ ਆਮ ਲੋਕਾਂ ਚੋਂ, ਆਮ ਘਰਾਂ ਦੇ ਨੌਜਵਾਨਾਂ ਚੋਂ ਜਿਹੜੀ ਪੈਦਾ ਹੋ ਰਹੀ ਆ, ਜਿਹੜੀ ਸਰਕਾਰ ਨੂੰ ਚੁਣੌਤੀ ਦੇ ਰਹੀ ਆ, ਭਾਰਤ ਸਰਕਾਰ ਨੂੰ, ਭਾਰਤ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ। ਤੇ ਉਹਦੇ ਚੋਂ ਇੱਕ ਆਸ ਆ ਕਿ ਸ਼ਾਇਦ ਪੰਜਾਬ ਜਿਹੜਾ ਆ, ਅਗਲੀ ਜਿਹੜੀ ਜਨਰੇਸ਼ਨ ਆ ਪੰਜਾਬ ਦੀ, ਉਹ ਇੱਕ ਨਵੀਆਂ ਪਲਾਂਘਾਂ ਸੰਘਰਸ਼ ਦੀਆਂ ਪੱਟੇਗੀ ਤੇ ਪੰਜਾਬ ਦੇ ਜਿਹੜੇ ਹੱਕ ਹਕੂਕ ਨੇ ਉਹ ਬਹਾਲ ਕਰਾਏਗੀ। ਤੇ ਡਾਕਟਰ ਸਾਹਿਬ, ਸਾਡੇ ਨਾਲ ਜੁੜਨ ਦੇ ਲਈ, ਇਹ ਸਾਰੀ ਗੱਲਬਾਤ ਕਰਨ ਦੇ ਲਈ ਤੁਹਾਡਾ ਵੀ ਬਹੁਤ ਧੰਨਵਾਦ ਜੀ। ਤੇ ਨਾਲ ਹੀ ਦੁਨੀਆ ਭਰ ਦੇ ਵਿੱਚ TV 84 ਨੂੰ ਲਗਾਤਾਰ ਦੇਖ ਰਹੇ ਸਮੂਹ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ TV 84 ਨੂੰ ਤੁਸੀਂ TV 84 ਦੀ ਵੈਬਸਾਈਟ tv84.com ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਤੇ ਨਾਲ ਹੀ ਆਪਣੇ ਮੋਬਾਈਲਸ ਦੇ ਵਿੱਚ ਤੁਸੀਂ TV 84 ਦੀਆਂ ਐਪਸ, ਭਾਵੇਂ ਤੁਹਾਡਾ ਫੋਨ ਐਂਡਰੋਇਡ ਆ ਚਾਹੇ ਆਈਫੋਨ ਆ, ਤੁਸੀਂ ਐਪ ਸਟੋਰ ਤੋਂ ਜਾ ਕੇ ਇਹ ਐਪਸ ਡਾਊਨਲੋਡ ਕਰਕੇ ਵੀ ਉੱਥੇ ਦੇਖ ਸਕਦੇ ਹੋ ਲਾਈਵ TV 24 ਆਵਰ।
ਤੇ ਇਸ ਤੋਂ ਬਿਨਾਂ ਜਿਹੜੇ ਤੁਹਾਡੀ ਮਦਦ ਦੇ ਨਾਲ ਹੀ ਟੀਵੀ 84 ਜਿਹੜਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰ ਰਿਹਾ ਆ, ਤੇ ਤੁਸੀਂ ਆਪਣਾ ਦਸਵੰਧ ਟੀਵੀ 84 ਨੂੰ ਵੈਬਸਾਈਟ ਤੇ ਜਾ ਕੇ ਵੀ tv84.com ਦੇ ਉੱਤੇ ਡੋਨੇਟ ਦਾ ਬਟਨ ਆ, ਤੁਸੀਂ ਉੱਥੇ ਜਾ ਕੇ ਵੀ ਡੋਨੇਟ ਕਰ ਸਕਦੇ ਹੋ, ਜਾਂ ਫਿਰ ਜਿਹੜਾ ਨਿਊਯਾਰਕ ਦਾ ਆਫਿਸ ਆ ਟੀਵੀ 84 ਦਾ, ਤੁਸੀਂ ਉੱਥੇ ਵੀ ਜਿਹੜਾ ਆਪਣਾ ਦਸਵੰਧ ਆ ਉਹ ਭੇਜ ਸਕਦੇ ਹੋ। ਤੇ ਤੁਹਾਡੀ ਸਪੋਰਟ ਦੇ ਨਾਲ ਅਸੀਂ ਜਿਹੜੀ ਹੱਕ ਸੱਚ ਦੀ ਆਵਾਜ਼ ਆ ਇਸੇ ਤਰ੍ਹਾਂ ਚੁੱਕਦੇ ਰਹਾਂਗੇ, ਤੁਹਾਡੇ ਤੱਕ ਜਾਣਕਾਰੀਆਂ ਲੈ ਕੇ ਆਉਂਦੇ ਰਹਾਂਗੇ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।